डेरे ਨੂੰ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ? मैं सिर्फ और सिर्फ धन श्री गुरु ग्रंथ साहब जी ਨੂੰ ਮੰਨਦਾ। 1.5 ਤੋਂ 2 ਕਰੋੜ ਰੁਪਏ ਦੱਸਿਆ ਜਾ ਰਿਹਾ ਜੀ ਤੁਸੀਂ ਇਲੈਕਸ਼ਨ ਦੇ ਦੌਰਾਨ ਸ਼ਰਾਬਾਂ ਦੇ ਅੰਦਰ ਪਤਾ ਨਹੀਂ ਕਿੱਦੇ ਵਿਚਕਾਰ ਵੜੇ ਤੁਸੀਂ ਮਾਤਾ ਗੁਜਰੀ ਨੂੰ ਵਿਧਵਾ ਕਹਿ ਦਿੰਦੇ ਹੈਗੇ ਕੀ ਤੁਹਾਨੂੰ ਇਤਿਹਾਸ ਦਾ ਗਿਆਨ ਨਹੀਂ ਜਾਂ ਤੁਹਾਡੇ ਤੋਂ ਗਲਤੀ ਹੋਈ ਜਾਂ ਤੁਹਾਡੇ ਕੋਲੋਂ ਕਿਸੇ ਨੇ ਜ਼ਬਰਦਸਤੀ ਬੁਲਵਾ ਦਿੱਤਾ? ਮਾਤਾ ਗੁਜਰ ਕੌਰ ਜੀ ਨੂੰ ਜਿਸ ਤਰ੍ਹਾਂ ਸੰਬੋਧਨ ਕੀਤਾ ਤੇ ਮੈਨੂੰ ਲੱਗਦਾ ਮੈਂ ਸਮਾਜਿਕ ਭਾਸ਼ਾ ਵਰਤ ਲਈ ਉਹਦੇ 'ਚ ਹਾਂ ਮੈਂ ਸਹੀ ਸ਼ਬਦਾਂ ਦੀ ਚੋਣ ਨਹੀਂ ਕਰ ਸਕਿਆ। ਸਾਡੀ ਪੱਗ ਉਛਾਲਣ ਵਾਲਾ ਕੋਈ ਬਾਹਰ ਦਾ ਨਹੀਂ ਹੈਗਾ, ਇਸ ਗੱਲ ਨੂੰ ਮੰਨਣਾ ਪਊਗਾ ਸਾਨੂੰ। ਸਾਡੀ ਪੱਗ ਉਛਾਲਣ ਵਾਲੇ ਆਪਣੇ ਖਾਲਸਾ ਕਾਲਜ ਦੇ ਅੰਦਰ ਪੋਸਟਰ ਵੰਡੇ ਜਾਂਦੇ ਨੇ, ਇਨਵੀਟੇਸ਼ਨ ਕਾਰਡ ਜਨਤਕ ਹੁੰਦੇ ਨੇ, ਆਰਐਸਐਸ ਦਾ ਜਨਰਲ ਸਕੱਤਰ ਐਜ਼ ਏ ਪ੍ਰਚਾਰਕ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕੀਤਾ ਜਾਂਦਾ। ਹਿੰਦੂ ਲਿਟਰੇਚਰ ਖਾਲਸਾ ਕਾਲਜ ਦੇ ਅੰਦਰ ਉੱਥੇ ਸਰਕੂਲੇਟ ਕੀਤਾ ਜਾਂਦਾ, ਬਕਾਇਦਾ ਸਟਾਲ ਲੱਗਦੇ ਨੇ। ਉਸ ਗੱਲ ਦੀ ਮੈਂ ਆਪਣੇ ਪ੍ਰਧਾਨ ਜੀ ਨਾਲ ਗੱਲ ਕੀਤੀ, ਕਾਲਕਾ ਜੀ ਨਾਲ। ਉਹਨਾਂ ਨੇ ਉਸੇ ਵੇਲੇ ਚੇਅਰਮੈਨ ਨੂੰ ਕਾਲ ਕੀਤੀ, ਅਗਰ ਇਹ ਬੰਦੇ ਉੱਥੇ ਆ ਗਏ ਤੇ ਕੱਲ ਤੋਂ ਤੁਸੀਂ ਆਪਣੀ ਕੁਰਸੀ ਤੇ ਨਹੀਂ ਰਹੋਗੇ, ਤੁਹਾਨੂੰ ਕੁਰਸੀ ਛੱਡਣੀ ਪਊਗੀ। ਤੁਹਾਡੀ ਮਨਜ਼ੂਰੀ ਨਾਲ ਕੰਮ ਨਹੀਂ ਹੋਇਆ ਫਿਰ ਕਹਾਂਗੇ ਕਮੇਟੀ ਦੀ ਨੱਕ ਦੇ ਥੱਲੇ ਇਹ ਕੰਮ ਹੋ ਗਏ। ਤੁਹਾਨੂੰ ਬਾਅਦ ਹੀ ਪਤਾ ਲੱਗਦਾ, ਸੰਗਤ ਦੱਸਦੀ ਹੈ, ਸੋਸ਼ਲ ਮੀਡੀਆ ਤੋਂ ਪਤਾ ਲੱਗਦਾ। ਤੁਹਾਡੀ ਕਮੇਟੀ ਦੇ ਮਾਤਾ ਸੁੰਦਰੀ ਕਾਲਜ ਦੇ ਆਡੀਟੋਰੀਅਮ ਦੇ ਅੰਦਰ ਇੱਕ ਬੀਬੀ ਮਾਈ ਭਾਗੋ ਦੇ ਉੱਤੇ ਨਾਟਕ ਕਰਨ ਦੀ ਗੱਲ ਕਰ ਰਹੀ ਹੈ। ਕਿਉਂ ਜੀ ਗੱਲਾਂ ਚੱਲ ਰਹੀਆਂ? ਇਹਦਾ ਵੀ ਸਾਨੂੰ ਪਤਾ ਲੱਗਾ ਉਸੇ ਵੇਲੇ। ਉਹ ਪ੍ਰੋਗਰਾਮ ਰਾਤੀ ਹੀ ਅਸੀਂ ਫੋਨ ਕਰਕੇ ਬੰਦ ਕਰਾਇਆ ਗਿਆ ਕਿ ਸਵੇਰੇ ਇਹੋ ਜਿਹਾ ਕੋਈ ਡਰਾਮਾ ਨਹੀਂ। ਤੁਹਾਨੂੰ ਫੋਨ ਕੋਈ ਸੰਗਤ ਕਰੇਗੀ ਜਾਂ ਮੀਡੀਆ ਕਰੇਗਾ, ਤੀਜਾ ਬੰਦ ਕਰੇਗਾ, ਤਦ ਤੁਸੀਂ ਐਕਸ਼ਨ ਲਓਗੇ। ਧਰਮ ਕਮੇਟੀ ਦਾ ਆਪਣਾ ਕੋਈ ਨੈਟਵਰਕ, ਕੋਈ ਇਨਕੁਆਰੀ, ਕੁਝ ਵਰਕਿੰਗ ਨਹੀਂ ਹੈ। ਜਤਿੰਦਰ ਸਿੰਘ ਸ਼ੰਟੀ, ਮੈਂ ਉਹਨਾਂ ਦਾ ਨਾਮ ਲੈ ਕੇ ਕਹਿ ਰਿਹਾ, ਉਹਨਾਂ ਦਾ ਪੁੱਤਰ ਇੰਨਾ ਅਣਜਾਣ ਹੈ, ਆਪਣੇ ਆਪ ਨੂੰ ਹਿੰਦੂ ਕਹਿ ਰਿਹਾ, 10 ਗੁਰੂਆਂ ਨੂੰ ਹਿੰਦੂ ਕਹਿ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਗੁਰਦੁਆਰਾ ਰਕਾਬਗੰਜ ਸਾਹਿਬ। ਲਗਾਤਾਰ ਅਗਰ ਅਸੀਂ ਗੱਲ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਪਿਛਲੇ 3-4 ਮਹੀਨੇ ਤੋਂ ਜਦੋਂ ਤੋਂ ਕਮੇਟੀ ਹੋਣ ਦੀ ਚਾਹੀਏ ਆਰੋਪ ਲੱਗਦੇ ਆ ਰਹੇ ਹੈਗੇ ਨੇ। ਕਦੀ ਅਸੀਂ ਦੇਖਦੇ ਹਾਂ ਖਾਲਸਾ ਕਾਲਜ ਦੇ ਅੰਦਰ ਆਰਐਸਐਸ ਦੇ ਪ੍ਰੋਗਰਾਮ ਦੀ ਗੱਲ ਆਉਂਦੀ ਹੈ, ਕਦੀ ਉਦੋਂ ਦੇ ਲਿਟਰੇਚਰ ਵੇਚਣ ਦੀ ਗੱਲ ਆਉਂਦੀ ਹੈ, ਜਾਂ ਅਗਰ ਤਾਜ਼ਾ ਗੱਲ ਕਰੀਏ ਜਤਿੰਦਰ ਸਿੰਘ ਸ਼ੰਟੀ ਜਿਨ੍ਹਾਂ ਦੇ ਵੱਲੋਂ ਆਪਣੇ ਆਪ ਨੂੰ ਹਿੰਦੂ ਸਾਬਿਤ ਕੀਤਾ ਜਾਂਦਾ, ਮਗਰ ਇਹ ਸਾਰੇ ਮਸਲੇ ਦੇ ਉੱਤੇ ਦਿੱਲੀ ਕਮੇਟੀ ਚੁੱਪ ਕਿਉਂ ਹੈ? ਇਹ ਉਹ ਸਵਾਲ ਹੈਗਾ ਜਿਹਦਾ ਜਵਾਬ ਲੈਣ ਦੇ ਲਈ ਆਪਾਂ ਅੱਜ ਉਚੇਚਾ ਤੌਰ ਦੇ ਉੱਤੇ ਪਹੁੰਚੇ ਹੈਗੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫਿਸ ਦੇ ਅੰਦਰ। ਤੇ ਸਾਡੇ ਨਾਲ ਇਸ ਵੇਲੇ ਧਰਮ ਪ੍ਰਚਾਰ, ਕਿਉਂਕਿ ਧਰਮ ਪ੍ਰਚਾਰ ਸਭ ਤੋਂ ਵੱਡਾ ਕਹਿ ਲਈ ਅਗਰ ਕਮੇਟੀ ਦੇ ਪ੍ਰਧਾਨ ਤੋਂ ਬਾਅਦ ਅਗਰ ਕੋਈ ਪੋਸਟ ਵੱਡੀ ਮੰਨੀ ਜਾਂਦੀ ਹੈਗੀ ਹੈ ਪੰਥਕ ਵਜੋਂ ਵੀ, ਤੇ ਉਹ ਧਰਮ ਪ੍ਰਚਾਰ ਦੀ ਬੰਦੀ ਹੈ। ਧਰਮ ਪ੍ਰਚਾਰ ਚੇਅਰਮੈਨ ਕਰ ਕੀ ਰਿਹਾ? ਇਹ ਸਵਾਲ ਪੁੱਛਣ ਦੇ ਲਈ ਅੱਜ ਉਚੇਚਾ ਤੌਰ ਦੇ ਉੱਤੇ ਅੱਜ ਅਸੀਂ ਕਮੇਟੀ ਦੇ ਵਿਚਕਾਰ ਪਹੁੰਚੇ ਹਾਂ। ਸਾਡੇ ਨਾਲ ਜਸਬੀਰ ਸਿੰਘ ਕਰਮਸਰ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਣੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਲਗਾਤਾਰ ਇੰਨੇ ਮੈਟਰਸ ਆ ਰਹੇ ਨੇ, ਬੜੇ ਸਾਰੇ ਨਾ ਸਵਾਲ ਹੈਗੇ ਨੇ ਤੁਹਾਡੇ ਲਈ, ਲੇਕਿਨ ਮੇਰਾ ਪਹਿਲਾ ਸਵਾਲ ਤੁਹਾਡਾ ਪਰਸਨਲ ਹੈ। ਕਰਮਸਰ ਕੀ ਹੁੰਦਾ? ਤੁਹਾਡੇ ਤੇ ਆਰੋਪ ਲੱਗਦੇ ਨੇ ਕਿ ਕਰਮਸਰ ਇੱਕ ਡੇਰੇ ਨੂੰ ਮੰਨਣ ਵਾਲਾ ਬੰਦਾ ਧਰਮ ਪ੍ਰਚਾਰ ਚਲਾ ਰਿਹਾ। ਅਗਰ ਤੁਸੀਂ ਹੀ ਡੇਰੇ 'ਚ ਫਸੇ ਹੋਏ ਹੋ ਤੇ ਤੁਸੀਂ ਧਰਮ ਪ੍ਰਚਾਰ ਦੀ ਸੇਵਾ ਕਰ ਕਿਵੇਂ ਸਕਦੇ ਹੋ? ਡੇਰੇ ਨੂੰ ਮੰਨਣਾ ਕੀ ਹੁੰਦਾ? ਮੇਰੀ ਕੰਪਨੀ ਦਾ ਨਾਮ ਕਰਮਸਰ ਟੈਕਨੋਲੋਜੀ ਹੈ ਤੇ ਇਸ ਕਰਕੇ ਮੇਰੇ ਨਾਂ ਦੇ ਪਿੱਛੇ ਆਟੋਮੈਟਿਕਲੀ ਮੈਨੂੰ ਲੋਕ ਕਰਮਸਰ ਕਹਿ ਕੇ ਬੁਲਾਉਣ ਲੱਗੇ ਤੇ ਮੇਰੇ ਨਾਂ ਦੇ ਪਿੱਛੇ ਕਰਮਸਰ ਲੱਗ ਗਿਆ। ਹੁਣ ਜਿਹਦੇ ਨਾਂ ਦੇ ਪਿੱਛੇ ਕੋਈ ਨਾਮ ਲੱਗਿਆ ਹੋਵੇ ਤੇ ਉਸ ਚੀਜ਼ ਦਾ ਪ੍ਰਚਾਰ ਤੇ ਨਹੀਂ ਨਾ ਕਰ ਸਕਦਾ ਉਹ। ਅਗਰ ਹੁਣ ਮੰਨ ਲਓ ਸਾਡੇ ਹੈੱਡ ਗ੍ਰੰਥੀ ਭਾਈ ਅੰਗਰੇਜ਼ ਸਿੰਘ ਨੇ ਤੇ ਉਹ ਹੁਣ ਅੰਗਰੇਜ਼ੀ ਦਾ ਪ੍ਰਚਾਰ ਤੇ ਨਹੀਂ ਕਰ ਰਹੇ ਨਾ, ਉਹਨਾਂ ਦਾ ਨਾਂ ਭਾਈ ਅੰਗਰੇਜ਼ ਸਿੰਘ ਹੈਗਾ ਤੇ ਇੱਦਾਂ ਮੇਰੇ ਨਾਂ ਦੇ ਪਿੱਛੇ ਕਰਮਸਰ ਲੱਗਿਆ ਹੋਇਆ। ਮੈਨੂੰ ਲੋਕ ਬੜੇ ਪਿਆਰ ਨਾਲ, ਸਤਿਕਾਰ ਨਾਲ ਇਸ ਨਾਮ ਨੂੰ ਲੈ ਕੇ ਸੰਬੋਧਨ ਕਰਦੇ ਨੇ। ਤੁਸੀਂ ਕਿਸੇ ਡੇਰੇ ਨੂੰ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ? ਮੈਂ ਸਿਰਫ ਔਰ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹਾਂ। ਜਿਹੜਾ ਵੀ ਹਿੰਦੁਸਤਾਨ ਕੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਤੁਸੀਂ ਬਹੁਤ ਵਧੀਆ ਜਵਾਬ ਦਿੱਤਾ। ਅਗਰ ਤੁਹਾਡੇ ਮੈਂ ਇਲੈਕਸ਼ਨ ਦੀ ਗੱਲ ਕਰਾਂ ਤੇ ਅੱਜ ਮੇਰੇ ਕੋਲ ਬੜੇ ਸਾਰੇ ਸਵਾਲ ਨੇ ਔਰ ਮੈਂ ਰਿਕੁਐਸਟ ਕਰਾਂਗਾ ਆਪਣਾ ਇੰਟਰਵਿਊ ਛੱਡ ਕੇ ਜਾਣਾ ਨਾ, ਕਿਉਂਕਿ ਇਹ ਚੀਜ਼ ਰਿਕਾਰਡ ਹੋ ਰਹੀ ਹੈ। ਕਿਉਂਕਿ ਇਹ ਸਵਾਲ ਇਸ ਕਰਕੇ ਪੁੱਛਣਾ, ਬੜੇ ਸਾਰੇ ਸਵਾਲ ਨੇ ਔਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਹਾਲੇ ਤੱਕ ਕਿਸੇ ਹੋਰ ਮੀਡੀਆ ਨੇ ਪਤਾ ਨਹੀਂ ਤੁਹਾਡੇ ਤੱਕ ਕੰਟੈਕਟ ਕੀਤਾ ਨਹੀਂ ਕੀਤਾ। ਇਲੈਕਸ਼ਨ ਦੀ ਗੱਲ ਕਰੀਏ, ਤੁਸੀਂ ਪਹਿਲੀ ਵਾਰ ਧਰਮ ਪ੍ਰਚਾਰ ਸੇਵਾ ਸੰਭਾਲ ਰਹੇ ਹੋ, ਮੇਰੇ ਖਿਆਲ ਨਾਲ ਮੈਂਬਰ ਵੀ ਪਹਿਲੀ ਵਾਰ ਬਣੇ ਹੋ। 1.5 ਤੋਂ 2 ਕਰੋੜ ਰੁਪਏ ਦੱਸਿਆ ਜਾ ਰਿਹਾ ਜੀ ਤੁਸੀਂ ਇਲੈਕਸ਼ਨ ਦੇ ਦੌਰਾਨ ਸ਼ਰਾਬਾਂ ਦੇ ਅੰਦਰ ਪਤਾ ਨਹੀਂ ਕਿੱਦੇ ਵਿਚਕਾਰ ਵਰਤਿਆ, ਉਹਦਾ ਕੀ ਤੁਹਾਡੇ ਕੋਲ ਜਵਾਬ ਹੈ? ਤੁਹਾਡੇ ਕੋਲ ਕੀ ਪ੍ਰੂਫ ਹੈ? ਮੈਂ 1.5 ਤੋਂ 2 ਕਰੋੜ ਰੁਪਏ? ਮੈਂ ਤੇ ਇਲਜ਼ਾਮਾਂ ਦੀ ਗੱਲ ਕੀਤੀ ਹੈ, ਗੱਲਾਂ ਚੱਲ ਰਹੀਆਂ ਨੇ। ਮੇਰੇ ਕੋਲ ਪ੍ਰੂਫ ਹੁੰਦਾ ਤੇ ਸ਼ਾਇਦ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਤੇ ਕੈਮਰੇ ਦੇ ਉੱਤੇ ਨਾਲ ਵੀ ਦਿਖਾਉਂਦਾ। ਮੈਂ ਤੇ ਸਵਾਲਾਂ ਦੀ ਗੱਲ, ਮੈਂ ਤੇ ਕਹੂੰਗਾ ਵੀ ਜਦੋਂ ਤੁਸੀਂ ਸਵਾਲ ਪੁੱਛੋ ਤੇ ਤੁਹਾਡੇ ਅੰਦਰੋਂ ਵੀ ਇੱਕ ਜਰਨਲਿਸਟ ਝਲਕਣਾ ਚਾਹੀਦਾ। ਲੋਕਾਂ ਨੇ ਕਿਸੇ ਨੇ ਵੀ ਕੁਝ ਚੱਕ ਕੇ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਪੁੱਛੋ, ਉਹਦਾ ਤਾਂ ਜਵਾਬ ਮੈਂ ਦੇਣਾ ਸਮਝਦਾ ਵੀ ਨਹੀਂ ਨਾ। ਅਗਰ ਤੁਹਾਡੀ ਰਿਹਾਇਸ਼ ਕਿਸ ਇਲਾਕੇ ਦੀ? ਪੰਜਾਬੀ ਬਾਗ 'ਚ ਹੈਗੀ ਆ। ਪੰਜਾਬੀ ਬਾਗ 'ਚ ਇਲੈਕਸ਼ਨ ਤੁਸੀਂ ਕਿੱਥੇ ਲੜੇ ਹੋ? ਪੰਜਾਬੀ ਬਾਗ 'ਚੋਂ ਹੀ ਲੜਿਆ। ਹਾਂਜੀ, ਲੇਕਿਨ ਫਿਰ ਮੈਂ ਫਿਰ ਤੁਸੀਂ ਕਹੋਗੇ ਕਿ ਸਬੂਤ ਨਹੀਂ ਨੇ। ਸਾਡੀ ਜੋ ਆਪਣੇ ਕੋਲ ਖਬਰ ਹੈ ਕਿ ਤੁਸੀਂ ਵਿਸ਼ਨੂੰ ਗਾਰਡਨ ਕਿੱਥੇ ਰਹਿੰਦੇ ਹੋ? ਵਿਸ਼ਨੂੰ ਗਾਰਡਨ ਮੇਰਾ ਪੈਰੈਂਟਲ ਹਾਊਸ ਹੈ, ਘਰ ਆ ਮੇਰਾ ਉੱਥੇ। ਪੰਜਾਬੀ ਬਾਗ ਤੁਹਾਡਾ ਆਪਣਾ ਘਰ? ਪੰਜਾਬੀ ਬਾਗ ਵੀ ਮੇਰਾ ਆਪਣਾ ਘਰ। ਚਲੋ ਅਸੀਂ ਪਰਸਨਲ ਗੱਲ ਨੂੰ ਛੱਡਿਆ, ਕੋਸ਼ਿਸ਼ ਕਰਾਂਗਾ ਸਬੂਤ ਲੈ ਕੇ ਤੁਹਾਡੇ ਕੋਲ ਆਵਾਂਗਾ, ਫਿਰ ਮਜ਼ਾ ਆਏਗਾ ਉਸ ਸਵਾਲ ਪੁੱਛਣ ਦਾ। ਅਗਰ ਅਸੀਂ ਧਰਮ ਪ੍ਰਚਾਰ ਦੀ ਗੱਲ ਕਰਦੇ ਹੈਗੇ ਆ, ਵਿਵਾਦ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ ਰਕਾਬਗੰਜ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਧਰਤੀ। ਤੁਸੀਂ ਮਾਤਾ ਗੁਜਰੀ ਨੂੰ ਵਿਧਵਾ ਕਹਿ ਦਿੰਦੇ ਹੈਗੇ ਹੋ।
ਕੀ ਤੁਹਾਨੂੰ ਇਤਿਹਾਸ ਦਾ ਗਿਆਨ ਨਹੀਂ, ਜਾਂ ਤੁਹਾਡੇ ਤੋਂ ਗਲਤੀ ਹੋਈ, ਜਾਂ ਤੁਹਾਡੇ ਕੋਲੋਂ ਕਿਸੇ ਨੇ ਜ਼ਬਰਦਸਤੀ ਬੁਲਵਾ ਦਿੱਤਾ? ਕੀ ਸਫਾਈ ਦਿਓਗੇ ਇਸ ਗੱਲ ਦੇ ਉੱਤੇ? ਮਾਤਾ ਗੁਜਰੀ ਜੀ ਨੂੰ ਤੁਸੀਂ ਕਹਿ ਰਹੇ ਹੋ ਜੀ ਵਿਧਵਾ ਹੋ ਕੇ ਹਿੰਦੂਆਂ ਦੀ ਰਾਖੀ ਕਰ ਲਈ। ਦੇਖੋ, ਜਿਹੜੇ ਮਾਤਾ ਗੁਜਰ ਕੌਰ ਜੀ ਨੇ, ਮਾਤਾ ਗੁਜਰ ਕੌਰ ਜੀ ਮੇਰੀ ਭਾਵਨਾ ਨੂੰ ਸਮਝਦੇ ਨੇ। ਮੈਂ ਉਸ ਵੇਲੇ ਸਟੇਜ ਸੰਭਾਲਣ ਲੱਗੇ ਮਾਤਾ ਗੁਜਰ ਕੌਰ ਜੀ ਨੂੰ ਜਿਸ ਤਰ੍ਹਾਂ ਸੰਬੋਧਨ ਕੀਤਾ, ਤੇ ਮੈਨੂੰ ਲੱਗਦਾ ਮੈਂ ਸਮਾਜਿਕ ਭਾਸ਼ਾ ਵਰਤ ਲਈ ਉਹਦੇ 'ਚ। ਹਾਂ, ਮੈਂ ਸਹੀ ਸ਼ਬਦਾਂ ਦੀ ਚੋਣ ਨਹੀਂ ਕਰ ਸਕਿਆ ਵੀ ਕਿਸ ਤਰ੍ਹਾਂ ਮਾਤਾ ਗੁਜਰ ਕੌਰ ਜੀ ਨੂੰ ਆਪਾਂ ਸੰਬੋਧਨ ਕਰਦੇ ਉਸ ਲਫ਼ਜ਼ ਨੂੰ ਲੈ ਕੇ। ਕਈ ਵਾਰੀ ਜਦੋਂ ਤੁਸੀਂ ਸਟੇਜ ਸੰਭਾਲਦੇ ਹੋ ਜਾਂ ਸਟੇਜ ਤੇ ਕੋਈ ਗੱਲ ਕਰਦੇ ਹੋ, ਤੇ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਐਪਰੋਪ੍ਰੀਏਟ ਵਰਡ ਯੂਜ਼ ਕਰ ਲਓ। ਕਈ ਵਾਰ ਸਾਨੂੰ ਇੰਨਾ ਗਿਆਨ ਨਹੀਂ ਹੁੰਦਾ। ਹਾਂ, ਉਹ ਜੋ ਮੇਥੋਂ ਉੱਥੇ ਮਾੜੀ ਜਿਹੀ ਗਲਤੀ ਹੋਈ ਆ। ਤੁਸੀਂ ਮੰਨਦੇ ਹੋ ਤੁਹਾਡੇ ਤੋਂ ਗਲਤੀ ਹੋਈ ਹੈ, ਤੁਹਾਨੂੰ ਕੌਮ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ? ਹਾਂ, ਕੌਮ ਅਗਰ ਮੈਨੂੰ ਸਵਾਲ ਕਰੇਗੀ ਤਾਂ ਮੈਂ ਤੇ ਕੌਮ ਨੂੰ ਸਮਰਪਿਤ ਹਾਂ। ਮੈਂ ਤੇ ਸੇਵਾ ਕਰਨ ਵਾਸਤੇ ਆਇਆ। ਅਗਰ ਕੌਮ ਮੈਨੂੰ ਸਵਾਲ ਕਰੇ ਤਾਂ ਮੈਂ ਬਿਲਕੁਲ ਮਾਫੀ ਮੰਗਾਂਗਾ ਕੌਮ ਦੇ ਕੋਲੋਂ। ਕੌਮ ਦੇ ਵੱਲੋਂ ਆਪੋਜੀਸ਼ਨ ਨੇ ਸਵਾਲ ਚੁੱਕਿਆ, ਇਤਿਹਾਸ ਦੇ ਵਜੋਂ ਦੇਖਦੇ ਹੈਗੇ ਆ। ਜੀ, ਆਪੋਜੀਸ਼ਨ ਨੂੰ ਦੇਖ ਕੇ ਮੈਂ ਇਸ ਤਰ੍ਹਾਂ ਕੋਈ ਮਾਫੀ ਨਹੀਂ ਮੰਗਦਾ, ਕਿਉਂਕਿ ਅਗਰ ਜੇ ਮੈਂ ਹੁਣ ਇਹ ਡਿਬੇਟ ਤੇ ਆ ਜਾਉਂ, ਤੁਸੀਂ ਮੇਰੇ ਨਾਲ ਗੱਲ ਕਰੋ, ਤੇ ਇਹ ਭਾਵਨਾ ਦੀਆਂ ਗੱਲਾਂ ਹੁੰਦੀਆਂ ਨੇ। ਜਿਹੜੇ ਆਪਾਂ ਰਾਗੀ ਢਾਡੀ ਸੁਣਦੇ ਆ, ਰਾਗੀ ਢਾਡੀ ਵੀ ਇਸ ਤਰ੍ਹਾਂ ਇਹਨਾਂ ਨੂੰ ਕਹਿ ਕੇ, ਕਈ ਵਾਰੀ ਉਹਨਾਂ ਤੋਂ ਮੈਂ ਵੀ ਸੁਣਿਆ ਸੰਬੋਧਨ ਕਰਕੇ ਮਾਤਾ ਜੀ ਨੂੰ ਬੁਲਾਉਂਦੇ ਸੀ। ਹੁਣ ਇੱਕ ਬਹੁਤ ਵਧੀਆ ਪ੍ਰਚਾਰਕ ਨੇ ਗੁਰਮੁਖ ਸਿੰਘ MA, ਜੋ ਜੋਗਾ ਸਿੰਘ ਜੋਗੀ ਕਵੀਸ਼ਰ ਦੇ ਬੇਟੇ ਨੇ, ਉਹ ਕਹਿੰਦੇ ਨੇ ਕਿ ਮਾਤਾ ਗੁਜਰ ਕੌਰ ਜੀ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪੁੱਤਰ ਨੂੰ ਯਤੀਮ ਕਰਾ ਲਿਆ। ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਯਤੀਮ ਤਾਂ ਨਹੀਂ ਨਾ ਹੋ ਸਕਦੇ। ਉਹ ਤੇ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਨੇ, ਬਾਦਸ਼ਾਹ ਦਰਵੇਸ਼ ਨੇ, ਉਹ ਕਿਦਾਂ ਯਤੀਮ ਹੋ ਸਕਦੇ ਨੇ? ਉਹਨਾਂ ਦੀ ਭਾਵਨਾ ਸੀ, ਉਹ ਕਹਿਣ ਦਾ ਤਰੀਕਾ ਸੀ। ਯੋਗੀ ਅੱਲਾ ਯਾਰ ਖਾਨ ਨੂੰ ਲੈ ਲਓ, ਉਹ ਕਹਿੰਦਾ ਬਾਪ ਕਟਾਇਆ ਕभी ਬੇਟੇ ਕਟਾਏ। ਹੁਣ ਉਹ ਗਾਜਰ ਮੂਲੀਆਂ ਤੇ ਨਹੀਂ ਨਾ ਗਿਆ ਸੀ, ਉਹਨੇ ਉਹਦੀ ਆਪਣੀ ਭਾਵਨਾ ਦੇ ਵਿੱਚ ਆਪਣੀ ਗੱਲ ਨੂੰ ਜ਼ਾਹਿਰ ਕੀਤਾ। ਇਸ ਕਰਕੇ ਮੈਂ ਉਹ ਗੱਲ ਜ਼ਾਹਿਰ ਕੀਤੀ ਹੈ। ਇਸ ਨੂੰ ਮਾਤਾ ਗੁਜਰ ਕੌਰ ਜੀ ਮੇਰੀ ਭਾਵਨਾ ਨੂੰ ਸਮਝਦੇ ਨੇ, ਕਿਉਂਕਿ ਜਿੰਨਾ ਮੈਂ ਉਹਨਾਂ ਨੂੰ ਪਿਆਰ ਕਰਦਾ, ਮੈਂ 10ਵੇਂ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦਾ, ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸ ਨੂੰ ਪੜ੍ਹਦਾ। ਮੈਨੂੰ ਲੱਗਦਾ ਵੀ ਮਾਤਾ ਗੁਜਰ ਕੌਰ ਜੀ, ਅਗਰ ਉਹਨਾਂ ਤੋਂ ਮੈਂ ਮਾਫੀ ਮੰਗਦਾ, ਅਗਰ ਮਾਤਾ ਗੁਜਰ ਕੌਰ ਜੀ ਨੂੰ ਲੱਗੇਗਾ ਕਿ ਮੇਰੇ ਤੋਂ ਗਲਤੀ ਹੋਈ, ਤਾਂ ਮੈਂ ਉਹਨਾਂ ਤੋਂ ਮਾਫੀ ਮੰਗਾਂ। ਕੌਮ ਕੋਲੋਂ ਤੁਸੀਂ ਮਾਫੀ, ਆਪੋਜੀਸ਼ਨ ਨੂੰ ਛੱਡ ਦਿੰਦੇ ਆ, ਲੀਡਰਾਂ ਨੂੰ ਛੱਡ ਦਿੰਦੇ ਆ ਜੋ ਇਲਜ਼ਾਮ ਲਾਉਂਦੇ ਨੇ ਕੌਮ ਕੋਲ। ਆਪੋਜੀਸ਼ਨ ਦੀ ਕੀ ਗੱਲ ਕਰੋਗੇ? ਕੌਣ ਮੇਰੇ ਤੇ ਸਵਾਲ ਚੁੱਕੇਗਾ? ਅੱਜ ਤੱਕ ਮੈਂ ਨਾਮ ਲੈਣਾ, ਪਰਮਜੀਤ ਸਿੰਘ ਸਰਨਾ ਨੇ, ਹਰਵਿੰਦਰ ਸਿੰਘ ਸਰਨਾ ਨੇ ਵੀਡੀਓ ਪਾਈ ਹੈਗੀ ਹੈ। ਅਗਰ ਜਾਗੋ ਪਾਰਟੀ ਦੀ ਗੱਲ ਕਰੀਏ, ਸਾਰੇ ਆਪੋਜੀਸ਼ਨ ਜੋ ਤੁਹਾਡੇ ਅਗੇਂਸਟ ਹੈਗੇ ਨੇ, ਸਾਰਿਆਂ ਵੱਲੋਂ ਤੁਹਾਡੀ ਵੀਡੀਓਜ਼, ਖਾਸ ਕਰਕੇ ਕਾਲਕਾ ਜੀ ਦੀਆਂ ਕਲਿੱਪ ਕੱਟ ਕੇ ਚਲਾਈਆਂ ਜਾਂਦੀਆਂ, ਕਿਉਂਕਿ ਉਹ ਗਲਤੀਆਂ ਹੁੰਦੀਆਂ ਨੇ, ਉਹ ਗਲਤੀਆਂ ਦਿਖਦੀਆਂ ਹੈਗੀਆਂ। ਗੁਰਬਾਣੀ ਕਹਿੰਦੀ ਐਸੋ ਕੌਣ ਬਲੀ ਰੇ, ਵੀ ਕੋਈ ਬੰਦਾ ਹਿੰਦੂ ਧਰਤੀ ਤੇ ਜੰਮਿਆ ਨਹੀਂ ਜਿਹਦੇ ਕੋਲ ਗਲਤੀ ਨਾ ਹੋਵੇ। ਗੁਰੂ ਸਾਹਿਬ ਕਹਿ ਰਹੇ ਨੇ ਜੇਤਾ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ। ਜੇ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਨੇ ਤੇ ਅਸੀਂ ਕਿਤੇ ਵਿਚਾਰੇ ਹਾਂ। ਬਾਕੀ ਓਪੋਜੀਸ਼ਨ ਦੀ ਆਪਾਂ ਕੀ ਗੱਲ ਕਰਨੀ ਆ? ਸਰਨਾ ਸਾਹਿਬ ਕਿਹੜਾ ਗਲਤੀਆਂ ਨਹੀਂ ਕਰਦੇ? ਪਿੱਛੇ ਜੇ ਉਹਨਾਂ ਨੇ, ਮੈਂ ਤੇ ਲੱਭ ਥੱਕ ਗਿਆ। ਮੈਂ ਆਪਣੇ ਪੀਏ ਨੂੰ ਆਖਿਆ ਵੀ ਉਹ ਗ੍ਰੰਥ ਲੱਭੋ, ਕਿਹੜਾ ਗ੍ਰੰਥ ਹੈ ਜਿਹਦੇ ਵਿੱਚ ਜਿਹੜਾ ਭਾਈ ਭਗਤ ਕਬੀਰ ਜੀ ਨੇ ਲਿਖਿਆ। ਅੱਜ ਤੱਕ ਮੈਨੂੰ ਤੇ ਉਹ ਕੋਈ ਗ੍ਰੰਥ ਨਹੀਂ ਲੱਭਿਆ ਅਜੇ ਤੱਕ। ਇਹ ਸਰਨਾ ਸਾਹਿਬ ਕਹਿ ਰਹੇ ਨੇ, ਸਰਨਾ ਸਾਹਿਬ ਕਹਿ ਰਹੇ ਨੇ ਲੋਕ ਕਹਿ ਇਹ ਗੀਤ ਹੈ। ਇੱਥੇ ਗੁਰਬਾਣੀ 'ਚ ਗਲਤੀ ਕਰ ਰਹੇ ਨੇ। ਹੁਣ ਸਾਡਾ ਇੰਨਾ ਕਿਰਦਾਰ ਗਿਰ ਨਹੀਂ ਗਿਆ ਕਿ ਆਪਾਂ 80 ਸਾਲਾਂ ਦੇ ਜਿਹੜੇ ਰੱਬ ਦੇ ਭੜੋਲੇ ਬਣੇ ਨੇ ਸਰਨਾ ਸਾਹਿਬ, ਆਪਾਂ ਉਹਨਾਂ ਨੂੰ ਕਹੀਏ ਕਿ ਸਰਨਾ ਸਾਹਿਬ ਤੁਸੀਂ ਆ ਗਲਤੀ ਕੀਤੀ, ਬਾਰ-ਬਾਰ ਆਪਾਂ ਉਸ ਗੱਲ ਨੂੰ ਦੁਹਰਾਈਏ। ਜੇ ਮੇਰੇ ਕੋਲ ਇੱਕ ਲਫ਼ਜ਼ ਗਲਤ ਨਿਕਲ ਗਿਆ ਤੇ ਸਰਨਾ ਸਾਹਿਬ ਮੇਰੇ ਤੋਂ ਡਬਲ ਉਮਰ ਦੇ ਨੇ, ਉਹਨਾਂ ਦੇ ਬੱਚਿਆਂ ਦੀ ਉਮਰ ਮੇਰੇ ਤੋਂ ਜ਼ਿਆਦਾ, ਤੇ ਉਹਨਾਂ ਨੂੰ ਇਹ ਪਰਦਾ ਢੱਕਣਾ ਚਾਹੀਦਾ ਸੀ। ਉਹਨਾਂ ਨੇ ਤੇ ਮਾਤਾ ਗੁਜਰ ਕੌਰ ਜੀ ਦੀ ਚੁੰਨੀ ਦੀਆਂ ਲੀਰਾਂ ਕਰਕੇ ਰੱਖਤੀਆਂ। ਉਹਨਾਂ ਨੇ ਕਿਹੜੀ ਬਾਈਟ ਐਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਨਹੀਂ ਕਹੀ? ਘਰ ਤੱਕ ਪਹੁੰਚਾਤੀ ਉਹਨਾਂ ਨੇ ਇਹ ਗੱਲ। ਭਾਈ ਸਾਹਿਬ ਜੀ, ਉਹਨਾਂ ਨੂੰ ਚਾਹੀਦਾ ਸੀਗਾ ਕਿ ਇਸ ਗੱਲ ਨੂੰ ਆਪਾਂ ਮਿੱਟੀ ਪਾਉਂਦੇ। ਸਾਡੀ ਕੌਮ ਦੀ, ਸਾਡੀ ਪੱਗ ਉਛਾਲਣ ਵਾਲਾ ਕੋਈ ਬਾਹਰ ਦਾ ਨਹੀਂ ਹੈਗਾ। ਇਸ ਗੱਲ ਨੂੰ ਮੰਨਣਾ ਪਊਗਾ ਸਾਨੂੰ। ਸਾਡੀ ਪੱਗ ਉਛਾਲਣ ਵਾਲੇ ਆਪਣੇ ਨੇ। ਰੋਇਆ ਰੁੱਖ ਕੁਹਾੜੇ ਵਿੱਚ ਵੇਖ ਦਸਤਾ ਟੱਕ ਜੜ੍ਹਾਂ ਨੂੰ ਲਾਇਆ ਤਾਂ ਆਪਣੇ ਨੇ। ਮੁਰਦਾ ਰੋ ਪਿਆ ਦਗੇ ਦੀ ਵੇਖ ਦੁਨੀਆ, ਲਾਂਬੂ ਚਿਖਾਂ ਨੂੰ ਲਾਇਆ ਤਾਂ ਆਪਣੇ ਨੇ। ਬੁਲਬੁਲ ਰੋ ਪਈ ਮਾਲੀ ਹੱਥ ਵੇਖ ਸੂਈ, ਸ਼ੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ। ਇਹ ਜਿੰਨੇ ਸਾਨੂੰ ਡੁੱਬਣ ਵਾਲੇ ਨੇ, ਇਹ ਹਮੇਸ਼ਾ ਤੁਸੀਂ ਕਦੇ ਇਤਿਹਾਸ ਬਣੂਗਾ ਤਾਂ ਦੇਖਿਓ ਆਪਣੇ ਹੀ ਹੋਣਗੇ। ਬਾਹਰ ਦੇ ਵਿੱਚ ਕਿਸੇ ਦੇ ਇੰਨੀ ਜੁਰਤ ਨਹੀਂ ਕਿ ਜਿਹੜੇ 10ਵੇਂ ਪਾਤਸ਼ਾਹ ਦੀ ਕੌਮ ਨੂੰ ਉਂਗਲ ਵੀ ਕਰ ਜੇ, ਅੱਖ ਚੱਕ ਕੇ ਵੇਖ ਜੇ ਸਾਡੇ ਵੱਲ। ਤੁਸੀਂ ਆਪਣੀ ਗੱਲ ਕੀਤੀ, ਸਵਾਲ ਬਥੇਰੇ ਨੇ। ਮੈਂ ਫਿਰ ਕਹਾਂ ਮਾਤਾ ਗੁਜਰ ਕੌਰ ਤੇ, ਫਿਰ ਮੈਂ ਉਸੇ ਗੱਲ ਦੇ ਉੱਤੇ ਆਣਾ। ਤੁਸੀਂ ਕਹੇਗਾ ਕਿ ਤੁਸੀਂ ਕੌਮ ਕੋਲ ਮਾਫੀ ਮੰਗਦੇ ਹੋ ਆਪਣੀ ਗਲਤੀ? ਦੇਖੋ, ਗਲਤੀ ਦੀ ਹਮੇਸ਼ਾ ਮਾਫੀ ਹੁੰਦੀ ਹੈ। ਜਦੋਂ ਆਪਾਂ ਕਥਾ ਕੀਰਤਨ ਵੀ ਕਰਕੇ ਉਤਰਦੇ ਆ ਨਾ, ਤੇ ਉੱਥੋਂ ਰਾਗੀ ਸਿੰਘ ਜਾਂ ਕਥਾਵਾਚਕ ਇਹ ਗੱਲ ਹਮੇਸ਼ਾ ਕਹਿ ਕੇ ਸਟੇਜ ਤੋਂ ਉਤਰਦਾ ਹੈ, ਜੀ ਭੁੱਲਾਂ ਨਾ ਚਤਾਰਨੀਆਂ, ਅੱਖਰਵਾਦਾ ਘਾਟਾ, ਭੁੱਲ ਚੁੱਕ ਮਾਫ। ਤੇ ਮਾਫੀ ਉਸ ਗੱਲ ਦੀ ਕੌਮ ਕੀ ਗੁਰੂ ਸਾਹਿਬ ਵੀ ਮਾਫੀ ਦਿੰਦੇ ਨੇ। ਤੇ ਮੈਂ ਵੀ ਜਦੋਂ ਸਟੇਜ ਤੋਂ ਉਤਰਿਆ ਵਾਂ ਤੇ ਮੈਂ ਗੱਲ ਕਹਿ ਕੇ ਉਤਰਿਆ ਕਿ ਅੱਖਰਵਾਦਾ ਘਾਟਾ, ਭੁੱਲਾਂ ਨਾ ਚਤਾਰਨੀਆਂ। ਹਮੇਸ਼ਾ ਮੈਂ ਕੋਈ ਵੀ ਸਪੀਚ ਕਰਾਂ ਜਾਂ ਲੈਕਚਰ ਕਰਾਂ, ਉਹਦੇ ਤੋਂ ਬਾਅਦ 'ਚ ਮੈਂ ਬੋਲਦਾ ਤੇ ਮਾਫੀ ਮੰਗੀ ਗਈ ਨਾ। ਹੁਣ ਇਹਨਾਂ ਦੇ ਕਹਿਣ ਤੇ ਤਾਂ ਮੈਂ ਮਾਫੀ ਨਹੀਂ ਮੰਗਣ ਲੱਗਾ ਨਾ। ਕੌਮ ਦੀ ਗੱਲ, ਹਾਂ, ਕੌਮ ਨਿਮਰਤਾ ਵਿੱਚ ਅਗਰ ਮੈਨੂੰ ਕਹਿੰਦੀ ਹੈ ਤੇ ਮੈਂ ਮਾਫੀ ਮੰਗਣ ਨਾਲ ਬੰਦਾ ਉੱਚਾ ਹੁੰਦਾ, ਨੀਵਾਂ ਨਹੀਂ ਹੁੰਦਾ। ਤੇ ਮੈਨੂੰ ਅਗਰ ਕੌਮ ਹੁਕਮ ਕਰੇ ਤੇ ਮੈਂ ਤੇ ਲੰਮਾ ਪੈਨ ਨੂੰ ਤਿਆਰ ਆ ਕੌਮ ਦੇ ਅੱਗੇ।
ਚਲੋ ਕਿਤੇ ਨਾ ਕਿਤੇ ਤੁਸੀਂ ਆਪਣੀ ਗਲਤੀ ਦਾ ਅਹਿਸਾਸ ਕੀਤਾ, ਇਹ ਬੜੀ ਵੱਡੀ ਗੱਲ ਹੈ। ਮਾਫ ਕਰਨਾ, ਕਈ ਦੇ ਐਸੇ ਬਥੇਰੇ ਨੇ ਜੋ ਗਲਤੀ ਕਰਕੇ ਵੀ ਕਹਿੰਦੇ ਨੇ ਕਿ ਅਸੀਂ ਗਲਤ ਨਹੀਂ ਆ। ਅਗਲੇ ਸਵਾਲ ਵੱਲ ਆਉਂਦੇ ਹਾਂ। ਧਰਮ ਪ੍ਰਚਾਰ ਦਾ ਕੰਮ ਹੁੰਦਾ ਹੈ, ਦਿੱਲੀ ਕਮੇਟੀ ਦੇ ਅੰਦਰ ਆਲੇ ਚਾਹੇ ਕਾਲਜਾਂ ਦੀ ਗੱਲ ਕਰ ਲਈਏ, ਸਕੂਲਾਂ ਦੀ ਗੱਲ ਕਰ ਲਈਏ, ਹਰ ਚੀਜ਼ ਕਿਤੇ ਨਾ ਕਿਤੇ ਧਰਮ ਪ੍ਰਚਾਰ ਦੇ ਨਾਲ ਜੁੜੀ ਹੈ। ਤੁਹਾਡੀ ਬੜੀ ਵੱਡੀ ਕੁਰਸੀ ਹੈ। ਅਗਰ ਮੈਂ ਸਿੱਧੇ ਲਫ਼ਜ਼ਾਂ 'ਚ ਕਿਹਾ, ਕੰਡਿਆਂ ਦੀ ਕੁਰਸੀ ਦੇ ਉੱਤੇ ਤੁਸੀਂ ਬੈਠੇ ਹੋ। ਖਾਲਸਾ ਕਾਲਜ ਦੇ ਅੰਦਰ ਪੋਸਟਰ ਵੰਡੇ ਜਾਂਦੇ ਨੇ, ਇਨਵੀਟੇਸ਼ਨ ਕਾਰਡ ਜਨਤਕ ਹੁੰਦੇ ਨੇ, RSS ਦਾ ਜਨਰਲ ਸਕੱਤਰ ਐਜ਼ ਏ ਪ੍ਰਚਾਰਕ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਫਿਰ ਉਹਨਾਂ ਦਾ ਲਿਟਰੇਚਰ, ਹਿੰਦੂ ਲਿਟਰੇਚਰ ਖਾਲਸਾ ਕਾਲਜ ਦੇ ਅੰਦਰ ਉੱਥੇ ਸਰਕੂਲੇਟ ਕੀਤਾ ਜਾਂਦਾ, ਬਕਾਇਦਾ ਸਟਾਲ ਲੱਗਦੇ ਨੇ। ਮੈਂ ਤੁਹਾਡੇ ਤੋਂ ਪੁੱਛਣਾ, ਤੁਹਾਡੀ ਮਰਜ਼ੀ ਦੇ ਬਿਨਾਂ ਸਟਾਲ ਕਿਵੇਂ ਲੱਗ ਗਿਆ ਉੱਥੇ? ਕਿਵੇਂ ਆ ਗਿਆ RSS ਦੇ ਪ੍ਰਚਾਰਕ? ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਉਹਦੇ ਸਾਨੂੰ ਪੂਰਾ ਸੰਗਿਆਨ ਸੀਗਾ, ਤੇ ਜਦੋਂ ਇਸ ਗੱਲ ਦਾ ਮੈਨੂੰ ਪਤਾ ਲੱਗਾ ਤੇ ਉਸ ਗੱਲ ਦੀ ਮੈਂ ਆਪਣੇ ਪ੍ਰਧਾਨ ਜੀ ਨਾਲ ਗੱਲ ਕੀਤੀ, ਕਾਲਕਾਈ ਨਾਲ। ਉਹਨਾਂ ਨੇ ਉਸੇ ਵੇਲੇ ਚੇਅਰਮੈਨ ਨੂੰ ਕਾਲ ਕੀਤੀ, ਅਗਰ ਇਹ ਬੰਦੇ ਉੱਥੇ ਆ ਗਏ ਤੇ ਕੱਲ ਤੋਂ ਤੁਸੀਂ ਆਪਣੀ ਕੁਰਸੀ ਤੇ ਨਹੀਂ ਰਹੋਗੇ, ਤੁਹਾਨੂੰ ਕੁਰਸੀ ਛੱਡਣੀ ਪਊਗੀ। ਔਰ ਪਹਿਲੀ ਗੱਲ ਤੇ ਅੱਜ ਅਸੀਂ ਆਉਣ ਨਹੀਂ ਦੇਵਾਂਗੇ, ਪੂਰਾ ਉੱਥੇ ਅਸੀਂ ਹੰਗਾਮਾ ਕਰਾਂਗੇ। ਮੈਂ ਵੀ ਪ੍ਰਧਾਨ ਜੀ ਨੂੰ ਕਿਹਾ ਸੀ, ਮੈਂ ਪ੍ਰਧਾਨ ਜੀ ਅਗਰ ਇਹ ਕੰਮ ਉੱਥੇ ਹੋ ਗਿਆ ਤੇ ਮੈਂ ਆਪਣੀ ਕੁਰਸੀ ਛੱਡ ਦੂੰਗਾ, ਇੱਦਾਂ ਨਹੀਂ ਹੋਣਾ ਚਾਹੀਦਾ। ਤੇ ਉਸੇ ਵੇਲੇ ਉਹਨਾਂ ਨੂੰ ਮਨਾ ਕੀਤਾ ਕਿ ਉੱਥੋਂ ਨਹੀਂ ਆਏ। ਮਗਰ ਜਿਹੜਾ ਉਹ ਬੁੱਕ ਦਾ ਸਟਾਲ ਲੱਗਿਆ, ਉਹ ਹੁਣ ਉਹਨਾਂ ਦਾ ਸਿਸਟਮ ਹੈ ਕਿ ਅਗਰ ਉਹ ਕਿਤੇ ਜਾਣ ਦਾ ਐਲਾਨ ਹੋ ਜਾਂਦਾ ਤੇ ਆਟੋਮੈਟਿਕਲੀ ਜਿਹੜਾ ਨੀਚੇ ਦਾ ਸਟਾਫ ਹੁੰਦਾ ਉਹ ਸਟਾਲ ਲਾ ਦਿੰਦਾ ਉੱਥੇ। ਅਦਰਵਾਈਜ਼ ਸਾਡੀ ਕਿਸੇ ਦੀ ਵੀ ਮਨਜ਼ੂਰੀ ਦੇ ਨਾਲ ਉਹ ਕੰਮ ਨਹੀਂ ਹੋਇਆ। ਅਗਰ ਤੁਹਾਡੀ ਮਨਜ਼ੂਰੀ ਨਾਲ ਕੰਮ ਨਹੀਂ ਹੋਇਆ, ਫਿਰ ਕਹਾਂਗੇ ਕਮੇਟੀ ਦੀ ਨੱਕ ਦੇ ਥੱਲੇ ਜੇ ਕੰਮ ਹੋ ਗਏ, ਤੁਹਾਨੂੰ ਬਾਅਦ ਹੀ ਪਤਾ ਲੱਗਦਾ, ਸੰਗਤ ਦੱਸਦੀ ਹੈ, ਸੋਸ਼ਲ ਮੀਡੀਆ ਤੋਂ ਪਤਾ ਲੱਗਦਾ, ਤੁਹਾਡੇ ਵੱਲੋਂ ਕੀ ਐਕਸ਼ਨ ਨੂੰ ਲਿੱਤਾ ਜਾ ਰਿਹਾ? ਨਹੀਂ ਹੋਏ ਨਾ ਜੀ, ਕੰਮ ਕਿੱਥੇ ਹੋਏ, ਕਿੱਥੇ ਕੌਣ ਆਇਆ? ਸਟਾਲ ਲੱਗਾ, ਮੰਨ ਕੇ RSS ਦਾ ਪ੍ਰਚਾਰਕ ਨਹੀਂ ਆਇਆ, ਸੰਗਤ ਕੋਲੋਂ ਡਰ ਕੇ ਸੋਸ਼ਲ ਮੀਡੀਆ ਤੇ ਗੱਲਾਂ ਆ ਗਈਆਂ, ਮਗਰ ਸਟਾਲ ਤੇ ਲੱਗੀ ਨਾ। ਸੰਗਤ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ, ਉਹ ਕਹਿੰਦੇ ਨੇ ਜੀ ਅਸੀਂ ਇੱਥੇ ਪਰਮਿਸ਼ਨ ਨਾਲ ਆਏ ਹਾਂ। ਬਿਲਕੁਲ ਨਹੀਂ ਹੋਇਆ। ਸਟਾਲ ਵੀ ਜਦੋਂ ਲੱਗਿਆ ਤਾਂ ਉਸੇ ਵੇਲੇ ਉਹਨੂੰ ਬੰਦ ਕਰਾਤਾ ਗਿਆ ਜਦੋਂ ਪਤਾ ਲੱਗਿਆ। ਹੁਣ ਇੱਦਾਂ ਨਾ ਉੱਥੇ 50 ਸਟਾਲ ਲੱਗੇ ਨੇ, ਅਗਰ ਮੰਨ ਲਓ ਨਹੀਂ ਪਤਾ ਲੱਗਾ ਕਿ ਵਿੱਚ ਇੱਕ ਸਟਾਲ ਵੀ ਲੱਗ ਗਿਆ ਆ ਕੇ, ਨਹੀਂ ਉਸ ਤੋਂ ਵੇਲੇ ਪਤਾ ਲੱਗਾ, ਮਗਰ ਉਸੇ ਵੇਲੇ ਉਹਨੂੰ ਬੰਦ ਕਰਾਇਆ ਗਿਆ। ਕੋਈ ਲੀਗਲ ਐਕਸ਼ਨ ਲਿੱਤਾ ਗਿਆ? ਲੀਗਲ ਐਕਸ਼ਨ ਉਹਨਾਂ ਤੇ ਕੀ ਲੈਣਾ? ਜਦੋਂ ਸਾਨੂੰ ਪਤਾ ਲੱਗਿਆ ਕਿ ਅਸੀਂ ਉਹਨਾਂ ਨੂੰ ਆਪਣੇ ਵਿੱਚ ਐਂਟਰੀ ਨਹੀਂ ਦੇਣੀ ਤੇ ਆਪਾਂ ਨਹੀਂ ਦਿੱਤੀ, ਆਪਾਂ ਉਹਨਾਂ ਨੂੰ ਐਂਟਰੀ ਅੱਗੇ ਤੋਂ ਨਹੀਂ ਦੇਵਾਂਗੇ ਕਦੇ ਕਿਸੇ ਨੂੰ ਵੀ। ਕਦੇ ਵੀ ਇਸ ਤਰ੍ਹਾਂ ਦੀ ਪਰਮਿਸ਼ਨ, ਕਦੇ ਜੋ ਕਿ ਸਾਡੇ ਅਕਾਲ ਤਖਤ ਸਾਹਿਬ ਤੋਂ ਉਲਟ ਜਾਂਦੀ ਹੋਊਗੀ, ਕੋਈ ਇਹੋ ਜਿਹਾ ਮਰਿਆਦਾ ਦਾ ਕਾਂਡ ਨਹੀਂ ਹੋਊਗਾ। ਇਸ ਤੋਂ ਤਕਰੀਬਨ 15-20 ਦਿਨ ਪਹਿਲੇ, ਮੈਨੂੰ ਨਹੀਂ ਪਤਾ ਤੁਹਾਡੀ ਨੌਲੇਜ ਵਿੱਚ ਹੈ ਕਿ ਨਹੀਂ ਹੈਗੀ, ਮਾਈ ਭਾਗੋ ਦੇ ਨਾਮ ਦੇ ਉੱਤੇ ਮਾਤਾ ਸੁੰਦਰੀ ਆਡੀਟੋਰੀਅਮ ਦੇ ਅੰਦਰ ਇੱਕ ਨਾਟਕ ਦਾ ਮੰਚਨ ਹੁੰਦਾ ਹੈ। ਮੰਚਨ ਕਰਨ ਵਾਲਾ ਹਰਿਆਣਾ ਸਾਹਿਤਯ ਸਦਨ, ਦਿੱਲੀ ਦਾ ਵੀ ਨਹੀਂ ਹੈਗਾ। ਉਹ ਪੋਸਟਰ ਬਣਦਾ ਹੈਗਾ, ਪੋਸਟਰ ਫਿਰ ਕਹਾਂ ਸੋਸ਼ਲ ਮੀਡੀਆ ਦੇ ਉੱਤੇ ਆਉਂਦਾ ਮਾਈ ਭਾਗੋ ਦਾ ਨਾਟਕ ਮੰਚਨ, ਯਾਨੀ ਕਿ ਇੱਕ ਬੀਬੀ ਨਹੀਂ ਮੇਰੀ ਗੱਲ ਪੂਰੀ ਹੋਣ ਦਿਓ, ਇੱਕ ਬੀਬੀ ਉੱਥੇ ਕੀ ਕਹਿੰਦੇ ਨੇ ਮੰਚਨ ਕਰੇਗੀ, ਉੱਥੇ ਨਾਟਕ ਕਰੇਗੀ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਦੇ ਲਈ। ਅੱਗੇ ਅਸੀਂ ਰੋਂਦੇ ਹਾਂ ਕਿ ਵੀ ਐਨੀਮੇਸ਼ਨ ਦੇ ਤੌਰ ਦੇ ਉੱਤੇ ਸਾਹਿਬਜ਼ਾਦੇ ਦੀ ਐਨੀਮੇਸ਼ਨ ਬਣਾਤੀ। ਤੁਹਾਡੀ ਕਮੇਟੀ ਦੇ ਮਾਤਾ ਸੁੰਦਰੀ ਕਾਲਜ ਦੇ ਆਡੀਟੋਰੀਅਮ ਦੇ ਅੰਦਰ ਇੱਕ ਬੀਬੀ ਮਾਈ ਭਾਗੋ ਦੇ ਉੱਤੇ ਨਾਟਕ ਕਰਨ ਦੀ ਗੱਲ ਕਰ ਰਹੀ ਹੈ। ਕਿਉਂ ਜੀ ਗੱਲਾਂ ਚੱਲ ਰਹੀਆਂ ਨੇ ਕਮੇਟੀ ਦੇ? ਦੇਖੋ, ਉਹ ਨਾ ਸਮਝੀ ਹੈ ਉਹਨਾਂ ਦੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕਿਆ, ਤੇ ਜਦੋਂ ਇਹਦਾ ਵੀ ਸਾਨੂੰ ਪਤਾ ਲੱਗਾ ਉਸੇ ਵੇਲੇ ਉਹ ਪ੍ਰੋਗਰਾਮ ਰਾਤੀ ਹੀ ਅਸੀਂ ਫੋਨ ਕਰਕੇ ਬੰਦ ਕਰਾਇਆ ਗਿਆ ਕਿ ਸਵੇਰੇ ਇਹੋ ਜਿਹਾ ਕੋਈ ਡਰਾਮਾ ਨਹੀਂ ਹੋਊਗਾ, ਤੇ ਨਹੀਂ ਹੋਇਆ। ਮੈਂ ਤੁਹਾਡੀ ਗੱਲ ਤੋਂ ਮੰਨਾਂ, ਤੁਹਾਨੂੰ ਫੋਨ ਕੋਈ ਸੰਗਤ ਕਰੇਗੀ ਜਾਂ ਮੀਡੀਆ ਕਰੇਗਾ, ਤੀਜਾ ਬੰਦ ਕਰੇਗਾ, ਤਦ ਤੁਸੀਂ ਐਕਸ਼ਨ ਲਓਗੇ। ਧਰਮ ਕਮੇਟੀ ਦਾ ਆਪਣਾ ਕੋਈ ਨੈਟਵਰਕ, ਕੋਈ ਇਨਕੁਆਰੀ, ਕੁਝ ਵਰਕਿੰਗ ਨਹੀਂ ਹੈਗੀ ਕਿ ਤੁਹਾਨੂੰ ਪਹਿਲੇ ਪਤਾ ਲੱਗ ਜਾਏ। ਮਾਫ ਕਰਨਾ, ਆਪੋਜੀਸ਼ਨ ਚੀਕਾਂ ਮਾਰੇਗਾ, ਮੀਡੀਆ ਚੀਕਾਂ ਮਾਰੇਗਾ, ਸੰਗਤ ਚੀਕਾਂ ਮਾਰੇਗੀ, ਤਦ ਕਮੇਟੀ ਕੰਮ ਕਰੇਗੀ ਜਾਂ ਧਰਮ ਪ੍ਰਚਾਰ ਕੰਮ ਕਰੇਗੀ। ਤੁਹਾਨੂੰ ਲੱਗਦਾ ਨਹੀਂ ਇੱਥੇ ਕਿਤੇ ਨਾ ਕਿਤੇ ਤੁਸੀਂ ਫੇਲ ਹੋ ਆਪਣੇ ਕੰਮ? ਨਹੀਂ, ਤੁਸੀਂ ਚੀਕਾਂ, ਮੀਡੀਆ ਚੀਕਾਂ ਮਾਰਦਾ, ਮਗਰ ਜਦੋਂ ਸਾਨੂੰ ਪਤਾ ਲੱਗੇਗਾ ਆਪਾਂ ਤਾਂ ਉਸੇ ਵੇਲੇ ਐਕਸ਼ਨ ਲਵਾਂਗੇ ਨਾ। ਅਗਰ ਉਹ ਮੰਨ ਲਓ ਤੁਹਾਨੂੰ ਨਹੀਂ ਪਤਾ ਲੱਗਦਾ, ਉਸ ਵੇਲੇ ਵੀ ਆਪਾਂ ਐਕਸ਼ਨ ਲੈ ਚੁੱਕੇ ਹੁੰਦੇ। ਇਸ ਤਰ੍ਹਾਂ ਕੁਝ ਨਹੀਂ ਹੈ। ਚਲੋ, ਤੁਹਾਡੇ ਕੋਲ ਬਹੁਤ, ਮੈਂ ਕਹਾਂਗਾ ਕਿ ਤਜਰਬਾ ਤੇ ਖੈਰ ਧਰਮ ਪ੍ਰਚਾਰ ਜ਼ਿਆਦਾ ਨਹੀਂ ਹੈ, ਮਗਰ ਜਵਾਬ ਦੇਣ ਦਾ ਤਜਰਬਾ ਮੈਨੂੰ ਤੁਹਾਨੂੰ ਦਿਖ ਰਿਹਾ ਹੈਗਾ ਤੁਹਾਡੀਆਂ ਗੱਲਾਂ ਤੋਂ, ਕਿ ਵੀ ਜਿਵੇਂ ਤੁਹਾਡੇ ਕੋਲ ਹਰ ਚੀਜ਼ ਦਾ ਪ੍ਰੈਕਟੀਕਲੀ ਜਵਾਬ ਤਿਆਰ ਹੈਗਾ। ਜਤਿੰਦਰ ਸਿੰਘ ਸ਼ੰਟੀ, ਪਦਮ ਸ਼੍ਰੀ, ਬੀਜੇਪੀ ਦੇ ਜੁੜੇ, ਦਿੱਲੀ ਕਮੇਟੀ ਦੇ ਨਾਲ ਜੁੜੇ ਰਹੇ, ਉਹਨਾਂ ਦੀ ਵੀਡੀਓ ਤੁਸੀਂ ਵੀ ਦੇਖੀ ਹੈ, ਵਾਇਰਲ ਹੁੰਦੀ ਹੈ। ਉਹ ਕਹਿੰਦੇ ਨੇ ਜੀ 10 ਗੁਰੂ ਸਾਡੇ ਹਿੰਦੂ ਸੀ। ਉਹ ਪ੍ਰਾਊਡਲੀ ਕਹਿੰਦਾ ਜੀ ਆਈ ਐਮ ਫੀਲਿੰਗ ਪ੍ਰਾਊਡ ਕਿ ਮੈਂ ਪਿਊਰੀਫਾਈਡ ਹਿੰਦੂ ਹਾਂ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਪਿਊਰੀਫਾਈਡ ਹਿੰਦੂ ਕੀ ਹੁੰਦਾ? ਨਹੀਂ, ਉਹ ਤਾਂ ਦਰਅਸਲ ਧੋਖਾ ਦੇ ਗਿਆ। ਉਹ ਸਾਡੀ ਸਿੱਖ ਕੌਮ ਨੂੰ ਤਾਂ ਧੋਖਾ ਦੇ ਹੀ ਗਏ ਨੇ। ਪੱਗ ਬੰਨ੍ਹ ਕੇ ਜੋ ਉਹਨਾਂ ਨੂੰ ਪਬਲਿਸਿਟੀ ਮਿਲੀ, ਜੋ ਉਹਨਾਂ ਨੇ ਸੇਵਾਵਾਂ ਕੀਤੀਆਂ, ਉਹਦੀ ਸਿਫਤ ਵੀ ਕਰਦੇ ਹਾਂ ਆਪਾਂ, ਮਗਰ ਜੋ ਪੱਗ ਬੰਨਣ ਕਰਕੇ ਉਹਨਾਂ ਨੂੰ ਨੇਮ ਫੇਮ ਮਿਲਿਆ ਨਾ ਜੀ, ਉਹ ਸਿੱਖ ਕੌਮ ਨੂੰ ਤੇ ਧੋਖਾ ਦੇ ਗਏ, ਮਗਰ ਉਹ ਹਿੰਦੂ ਕੌਮ ਨੂੰ ਵੀ ਧੋਖਾ ਦੇ ਰਹੇ ਨੇ। ਉਹ ਕਹਿੰਦਾ ਮੈਂ ਪਿਊਰੀਫਾਈ ਹਿੰਦੂ ਹਾਂ। ਜੇ ਪਿਊਰੀਫਾਈ ਹਿੰਦੂ, ਪਿਓਰ ਹਿੰਦੂ ਹੋ ਤੁਸੀਂ, ਤੇ ਟਿੱਕਾ ਲਾਓ, ਜਨੇਊ ਪਾਓ। ਤੁਸੀਂ ਕਿਉਂ ਨਹੀਂ ਪਾਉਂਦੇ? ਤੁਸੀਂ ਉਸ ਕੌਮ ਨੂੰ ਵੀ ਕਿਉਂ ਧੋਖਾ ਦੇ ਰਹੇ ਹੋ? ਤੇ ਮੈਂ ਤੇ ਜੋ ਉਹਨਾਂ ਨੇ ਇਹੋ ਜਿਹੇ ਹਲਕੇ ਬਿਆਨ ਦਿੱਤੇ ਨੇ ਕੇਵਲ ਪਬਲਿਸਿਟੀਆਂ ਵਾਸਤੇ, ਜਾਂ ਕੀ ਉਹਨਾਂ ਦੇ ਨਿੱਜੀ ਕਾਰਨ ਰਹੇ ਨੇ, ਬੜਾ ਮੈਨੂੰ ਦੁੱਖ ਲੱਗਾ ਉਸ ਗੱਲ ਦਾ। ਅਸੀਂ ਉਹਦੀ ਬੜੀ ਨਿੰਦਾ ਕਰਦੇ ਹਾਂ। ਬਟ ਮੈਂ ਤੇ ਜਤਿੰਦਰ ਸਿੰਘ ਸ਼ੰਟੀ ਜੀ ਨੂੰ ਵੀ ਕਹੂੰਗਾ ਕਿ ਤੁਹਾਨੂੰ ਰੱਬ ਨੇ ਇੰਨਾ ਮਾਣ ਸਤਿਕਾਰ ਦਿੱਤਾ, ਇੰਨੀ ਸ਼ੋਹਰਤ ਦਿੱਤੀ ਆ, ਤੁਸੀਂ ਪਹਿਲੇ ਤੇ ਆਪ ਗੁਰਬਾਣੀ ਪੜ੍ਹੋ, ਗੁਰਮਤ ਪੜ੍ਹੋ, ਗੁਰਮਤ ਨੂੰ ਸਮਝੋ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓ। ਹੁਣ ਉਹ ਕਹਿੰਦੇ ਨੇ ਕਿ ਮੇਰਾ ਬੇਟਾ ਇੰਗਲੈਂਡ ਤੋਂ ਪੜ੍ਹ ਕੇ ਆਇਆ। ਬਈ ਸਾਡੇ ਬੱਚੇ ਡਾਕਟਰ ਬਣ ਜਾਣਗੇ, ਇੰਜੀਨੀਅਰ ਬਣ ਜਾਣਗੇ, ਲਾਇਰ ਬਣ ਜਾਣਗੇ, ਬਿਊਰੋਕ੍ਰੇਸੀ 'ਚ ਆ ਜਾਣਗੇ। ਜੇ ਸਾਡੇ ਧਰਮ ਦੀ ਨੌਲੇਜ ਨਹੀਂ, ਤੇ ਇੱਕ ਹਿੰਦੂ ਬੱਚਾ IAS ਬਣ ਗਿਆ, ਇੱਕ ਸਰਦਾਰ ਬੱਚਾ ਬਣ ਗਿਆ, ਸੇਮ ਥਿੰਗ। ਉਹਨੂੰ ਸਾਡੇ ਧਰਮ ਦੀ ਨੌਲੇਜ, ਸਾਨੂੰ ਉਸ ਚੀਜ਼ ਦਾ ਕੋਈ ਬੈਨੀਫਿਟ ਨਹੀਂ ਹੋਇਆ।
ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਮਤ ਦ੍ਰਿੜ ਕਰਾਓ, ਗੁਰਮਤ ਬਾਰੇ ਦੱਸੋ, ਗੁਰਬਾਣੀ ਬਾਰੇ ਦੱਸੋ, ਤਾਂ ਕਿ ਸਿੱਖ ਬੱਚੇ ਉਦੋਂ ਅਸੀਂ ਕਹਾਂਗੇ ਕਿ ਹਾਂ ਇੱਕ ਸਿੱਖ ਬੱਚਾ ਸਾਡਾ ਉੱਚੇ ਮੁਕਾਮ ਤੇ ਪਹੁੰਚਿਆ। ਉਹਨਾਂ ਨੇ ਬਹੁਤ ਗਲਤ ਬਿਆਨ ਦਿੱਤੇ ਨੇ। ਆਪਾਂ ਇਸ ਗੱਲ ਦੀ ਅਕਾਲ ਤਖਤ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਅਸੀਂ ਇਸ ਬਾਰੇ ਸੰਗਿਆਨ 'ਚ ਲਿਆਵਾਂਗੇ। ਆਪਾਂ ਉੱਥੇ ਜਾਣਾ, ਉਹਨਾਂ ਨੂੰ ਪੂਰਾ ਦੱਸਾਂਗੇ ਔਰ ਉਹ ਇਸ 'ਤੇ ਇੱਕ ਸਖਤ ਕਾਰਵਾਈ ਕਰਨ, ਕਿਉਂਕਿ ਅੱਗੇ ਤੋਂ ਕੋਈ ਵੀ ਬੰਦਾ ਇਹੋ ਜਿਹੀ ਗਲਤੀ ਕਰਕੇ ਕਿ ਨਾ ਕਹੇ ਜੀ ਮੈਂ ਮਾਫੀ ਮੰਗ ਲਈ, ਮੈਨੂੰ ਪਤਾ ਨਹੀਂ ਸੀਗਾ ਇਸ ਬਾਰੇ। ਇਹ ਨਹੀਂ ਹੋਣਾ ਚਾਹੀਦਾ। ਇਹ ਬੜੀ ਸਾਡਾ ਦੁਖਾਂਤ ਆ ਕੌਮ ਦਾ। ਮੈਂ ਤੁਹਾਨੂੰ ਅਪਡੇਟ ਕਰਦਾ, ਜਿਹੜੇ ਵਿਊਅਰ ਦੇਖ ਰਹੇ ਨੇ ਉਹਨਾਂ ਨੂੰ ਅਪਡੇਟ ਕਰਦਾ। ਕੁਝ ਘੰਟੇ ਪਹਿਲੇ 3-4 ਘੰਟੇ ਪਹਿਲੇ ਮੇਰੀ ਕੋਲ ਜਤਿੰਦਰ ਸਿੰਘ ਸ਼ੰਟੀ ਨਾਲ ਗੱਲ ਹੋਈ ਹੈ। ਮੈਂ ਚਾਹੁੰਦਾ ਸੀ ਕਿ ਆਪਾਂ ਇੰਟਰਵਿਊ ਕਰੀਏ ਔਰ ਮੈਂ ਔਨ ਰਿਕਾਰਡ, ਮੈਂ ਕੈਮਰੇ ਤੇ ਗੱਲ ਬੋਲ ਰਿਹਾ ਹੈਗਾ। ਮੈਂ ਉਹਨਾਂ ਨੂੰ ਲਾਂਤਾ ਪਈਆਂ ਨੇ। ਮੈਂ ਕਿਹਾ ਜਤਿੰਦਰ ਸਿੰਘ ਜੀ, ਜੋ ਤੁਸੀਂ ਤੁਹਾਡੀ ਇਸ ਪੱਗ ਨੇ ਇੱਜ਼ਤ ਕਮਾਈ ਹੈਗੀ ਹੈ ਕਰੋਨਾ ਕਾਲ 'ਚ, ਮੈਂ ਕਿਹਾ ਤੁਹਾਡੇ ਪੁੱਤਰ ਨੂੰ ਮਿੱਟੀ 'ਚ ਮਿਲਾ ਦਿੱਤੀ ਹੈ। ਕਹਿੰਦੇ ਨੇ ਯੈਸ ਮੈਂ ਕਬੂਲ ਕਰਨਾ, ਮੈਂ ਅਰਸ਼ ਤੋਂ ਫਰਸ਼ ਦੇ ਉੱਤੇ ਆ ਗਿਆ ਆਪਣੇ ਬੇਟੇ ਦੀ ਨਲਾਇਕੀ ਕਰਕੇ। ਮਗਰ ਉਹਨਾਂ ਨੇ ਫਿਰ ਕਿੱਥੇ ਜਿਹੜੀ ਉਹਨਾਂ ਦੀ ਮਾਫੀ ਦੀ ਵੀਡੀਓ ਆਈ, ਕਿ ਤੁਸੀਂ ਉਸ ਮਾਫੀ ਦੀ ਵੀਡੀਓ ਨੂੰ ਦੇਖਿਆ, ਤੁਸੀਂ ਕਬੂਲ ਕਰੋਗੇ? ਉਹ ਕਹਿੰਦੇ ਨੇ ਜੀ ਅਣਜਾਣੇ 'ਚ ਹੋਈ, ਮੇਰੇ ਬੱਚੇ ਨੂੰ ਪਤਾ ਨਹੀਂ ਸੀ। ਇੱਕ ਪਾਸੇ ਮੇਰੇ ਨਾਲ ਗੱਲ ਕਰਦੇ ਕਹਿ ਰਹੇ ਨੇ ਕਿ 1960 ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਕਿੰਨੇ ਅਫਸੋਸ ਦੀ ਗੱਲ ਹੈ ਕਿ ਜਿਸ ਘਰ ਵਿੱਚ 1960 ਦਾ ਪ੍ਰਕਾਸ਼ ਹੋਵੇ, ਜਿੱਦਾਂ ਸੁਖਾਸਨ, ਐਸ ਪਰ ਜਤਿੰਦਰ ਸਿੰਘ ਸ਼ੰਟੀ, ਮੈਂ ਉਹਨਾਂ ਦਾ ਨਾਮ ਲੈ ਕੇ ਕਹਿ ਰਿਹਾ ਕਿਉਂਕਿ ਮੇਰੇ ਨਾਲ ਗੱਲ ਹੋਈ ਹੈ। ਸ਼ੰਟੀ ਜੀ ਕਹਿ ਰਹੇ ਨੇ ਮੈਂ ਘਰ ਦਾ ਸੁਖਾਸਨ ਖੁਦ ਕਰਨਾ, ਜਿਸ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਕਿ ਤੁਹਾਡੇ ਤੋਂ ਮੈਂ ਪੁੱਛਣਾ ਕਿ ਉਹਨਾਂ ਦਾ ਪੁੱਤਰ ਇੰਨਾ ਅਣਜਾਣ ਹੈ, ਆਪਣੇ ਆਪ ਨੂੰ ਹਿੰਦੂ ਕਹਿ ਰਿਹਾ, 10 ਗੁਰੂਆਂ ਨੂੰ ਹਿੰਦੂ ਕਹਿ ਰਿਹਾ, ਪਿਊਰੀਫਾਈਡ ਹਿੰਦੂ ਦਾ ਡਮਗਾ ਲਾ ਰਿਹਾ। ਸਭ ਤੋਂ ਅਫਸੋਸ ਵਾਲੀ ਗੱਲ ਜੋ ਅੱਜ ਕਿੱਥੇ ਨਾ ਕਿਤੇ, ਮਾਫ ਕਰਨਾ, ਸਾਡੇ ਸਾਰੇ ਲੀਡਰਾਂ ਦਾ ਇੱਕ ਪੈਟ ਡਾਇਲੋਗ ਬਣ ਗਿਆ ਕਿ ਸਿੱਖਾਂ ਦੇ ਰਾਜ ਦੇ ਅੰਦਰ ਹਿੰਦੂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਸੀ। ਉਹਨਾਂ ਦੇ ਬੇਟੇ ਨੇ ਵੀਡੀਓ 'ਚ ਕਿਹਾ ਹੈਗਾ ਅੱਜ ਹਿੰਦੂਆਂ ਦੇ ਰਾਜ ਵਿੱਚ ਐਜ਼ ਏ ਸਿੱਖ ਮੈਂ ਸੇਫ ਮਹਿਸੂਸ ਕਰ ਰਿਹਾ। ਮੇਰਾ ਸਿੱਧਾ ਸਵਾਲ ਹੈ, ਕਿਉਂਕਿ ਫਿਰ ਮੈਂ ਕਹਾਂ ਤੁਹਾਡੀ ਕਮੇਟੀ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਤੁਸੀਂ ਬੀਜੇਪੀ ਦੀ ਸਪੋਰਟ ਨਾਲ ਚੱਲਣ ਵਾਲੀ ਕਮੇਟੀ ਹੈਗੇ ਹੋ, ਕੀ ਤੁਸੀਂ ਹਿੰਦੂਆਂ ਦੇ ਰਾਜ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਰਹੇ ਹੋ? ਪਹਿਲੀ ਗੱਲ ਤੇ ਮੈਨੂੰ ਅੱਜ ਤੱਕ ਕੋਈ ਬੀਜੇਪੀ ਆਰਐਸਐਸ ਦਾ ਫੋਨ ਨਹੀਂ ਆਇਆ। ਅਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਹਨਾਂ ਦੀ ਛਤਰ ਛਾਇਆ ਹੇਠ ਸੇਵਾ ਕਰ ਰਹੇ ਹਾਂ। ਬਾਕੀ ਜਿਹੜਾ ਉਹਨੇ ਉਲਟੇ ਬਿਆਨ ਦਿੱਤੇ ਨੇ, ਕਈ ਸਾਰੇ ਗਲਤ ਬਿਆਨ ਦਿੱਤੇ ਨੇ, ਉਹਦੀ ਤਾਂ ਅਕਾਲ ਤਖਤ ਸਾਹਿਬ ਨੂੰ ਹੀ ਇਹ 'ਤੇ ਕੋਈ ਐਕਸ਼ਨ ਲੈਣਾ ਚਾਹੀਦਾ। ਗਿਆਨੀ ਹਰਪ੍ਰੀਤ ਸਿੰਘ ਜੀ ਇਹ 'ਤੇ ਐਕਸ਼ਨ ਲੈਣ। ਬਾਕੀ ਗੁਰਬਾਣੀ ਕਹਿੰਦੀ ਹੈ ਨਾ ਵੀ ਤਿਲਕ ਹੀਣੰ ਜਥਾ ਵਿਪਰਾ, ਵੀ ਜਿਹੜਾ ਤਿਲਕ ਨਹੀਂ ਲਾਉਂਦਾ ਨਾ ਉਹ ਬੰਦਾ ਹਿੰਦੂ ਜਾਂ ਵਿਪਰ ਨਹੀਂ ਹੋ ਸਕਦਾ। ਤੇ ਇਸ 'ਤੇ ਮੈਂ ਦੁਬਾਰਾ ਕਹਾਂ, ਜੇ ਤੁਸੀਂ ਪਹਿਲੇ ਇਹ ਕਲੀਅਰ ਕਰੋ, ਅੱਜ ਤੁਸੀਂ ਛੱਡ ਦਿਓ ਤੁਸੀਂ ਸਿੱਖ ਹੋ ਕੇ ਹਿੰਦੂ ਹੋ, ਤੁਸੀਂ ਨਾ ਸਾਨੂੰ ਦੁਬਾਰਾ ਕੌਮ ਨੂੰ ਧੋਖਾ ਦਿਓ ਤੇ ਨਾ ਤੁਸੀਂ ਹਿੰਦੂ ਕੌਮ ਨੂੰ ਧੋਖਾ ਦਿਓ। ਤੁਸੀਂ ਕਲੀਅਰ ਕਰੋ ਵੀ ਤੁਸੀਂ ਹੋ ਕੀ, ਜਿਹੜੀ ਵੀ ਕੌਮ ਨੂੰ ਤੁਸੀਂ ਪਿਆਰ ਕਰਦੇ ਹੋ ਉਹਦੇ ਵਿੱਚ ਆ ਕੇ ਤੁਸੀਂ ਮਾਫੀ ਮੰਗੋ ਕੌਮ ਦੇ ਕੋਲੋਂ, ਔਰ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੋ ਔਰ ਦੁਬਾਰਾ ਅੰਮ੍ਰਿਤਪਾਨ ਕਰੋ। ਤੁਸੀਂ ਸਿੱਖ ਕੌਮ ਨੇ ਤੁਹਾਨੂੰ ਬਹੁਤ ਪਿਆਰ ਕੀਤਾ, ਬਹੁਤ ਮਾਣ ਦਿੱਤਾ। ਆਪਣੀ ਕੌਮ ਦੇ ਵਿੱਚ ਆਪਾਂ ਰਹੀਏ, ਕਿਉਂਕਿ ਸਾਡੀ ਕੌਮ ਦਾ ਬਿਰਦ ਹੀ ਬੜਾ ਬਖਸ਼ਿੰਦ ਹੈ। ਤੁਹਾਨੂੰ ਮਾਫੀ ਵੀ ਦੇਣਗੇ। ਕਿੱਥੇ ਨਾ ਕਿੱਥੇ ਆਪਾਂ ਫਿਰ ਹੁਣ ਮੈਂ ਵੀ ਖੈਰ ਤੁਹਾਡੇ ਨਾਲ ਖਲੋਤਾ ਤੇ ਗੁਰਬਾਣੀ ਦਾ ਪ੍ਰਮਾਣ ਦੇ ਰਿਹਾ, ਮਾਥੇ ਤਿਲਕ ਅਤਮਾਲਾ ਬਾਨਾ ਲੋਕ ਨੇ ਰਾਮ ਖਿਲਾਉਣਾ ਜਾਣਾ। ਤੁਹਾਨੂੰ ਲੱਗਦਾ ਨਹੀਂ ਇਹੋ ਜਿਹੇ ਚਿਹਰੇ ਸੰਗਤ ਤੇ, ਮੇਰੇ ਖਿਆਲ ਨਾਲ ਅਗਰ ਅਸੀਂ ਥੱਲੇ ਕਮੈਂਟ ਸੈਕਸ਼ਨ ਦੇ ਉੱਤੇ ਜਾਈਏ ਜਾਂ ਸਾਰਿਆਂ ਦੀ ਗੱਲ ਕਰੀਏ, ਇੱਕ ਟੈਗ ਲੱਗ ਗਿਆ ਉਹਨਾਂ ਦੇ ਉੱਤੇ, ਭੇਖੀ ਹਿੰਦੂ, ਦਲਾਲ, ਪਤਾ ਨਹੀਂ, ਮੈਂ ਹੁਣ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਜੋ ਅਲਫਾਜ਼ ਉਹਨਾਂ ਲਈ ਵਰਤੇ ਜਾ ਰਹੇ ਨੇ। ਤੁਹਾਨੂੰ ਲੱਗਦਾ ਨਹੀਂ ਕਿ ਇਹੋ ਜਿਹੀਆਂ ਗੱਲਾਂ ਦੇ ਨਾਲ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਢਾਹ ਲੱਗ ਰਹੀ ਹੈ? ਔਰ ਫਿਰ ਗੱਲ ਤੁਹਾਡੇ ਉੱਤੇ ਆ ਜਾਏਗੀ ਕਿ ਧਰਮ ਪ੍ਰਚਾਰ ਕਮੇਟੀ ਨੇ ਕੀ ਪਰਸਨਲ ਤੌਰ ਦੇ ਉੱਤੇ ਇਸ ਮੈਟਰ ਦੇ ਉੱਤੇ ਕੋਈ ਐਕਸ਼ਨ ਲਿੱਤਾ ਜਾਂ ਤੁਸੀਂ ਉਡੀਕ ਕਰ ਰਹੇ ਹੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਕੋਈ ਆਰਡਰ? ਬਿਲਕੁਲ ਨਹੀਂ। ਮੇਰੀ ਉਹਨਾਂ ਨਾਲ ਗੱਲ ਹੋਈ ਸੀ ਸ਼ੰਟੀ ਜੀ ਨਾਲ, ਉਹ ਕਹਿੰਦੇ ਸੀ ਵੀ ਮੇਰੇ ਬੱਚੇ ਤੋਂ ਗਲਤੀ ਹੋ ਗਈ ਹੈ, ਮੈਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ। ਮੈਂ ਉਹਨਾਂ ਨੂੰ ਕਿਹਾ ਸੀਗਾ ਸ਼ੰਟੀ ਜੀ ਵੀ ਇਹ ਗਲਤੀ ਤੁਹਾਡੇ ਬੱਚੇ ਤੋਂ, ਗਲਤੀ ਦੀ ਮਾਫੀ ਹਮੇਸ਼ਾ ਹੈਗੀ ਹੈ, ਮਗਰ ਇਹ ਤੁਸੀਂ ਸੋਚ ਸਮਝ ਕੇ ਤੁਸੀਂ ਇਹ ਬਿਆਨ ਦਿੱਤੇ ਨੇ ਜਿਹੜੇ ਕਿ ਬਿਲਕੁਲ ਗਲਤ ਨੇ। ਬੱਚੇ ਨੇ ਦਿੱਤੇ ਨੇ, ਤੁਸੀਂ ਵੀ ਦਿੱਤੇ ਨੇ ਬਿਆਨ। ਤੁਹਾਡੀ ਉਹਨਾਂ ਦੀ ਵੀ ਕੁਝ ਦਿਨ ਪਹਿਲਾਂ ਖਬਰ ਲੱਗੀ ਸੀ ਅਖਬਾਰ ਦੇ ਵਿੱਚ, ਹਮ ਹਿੰਦੂ ਹੈ, ਤੇ ਉਹਦੇ ਤੋਂ ਪ੍ਰੇਰਿਤ ਹੋ ਗਏ ਬੱਚੇ ਨੇ ਬਿਆਨ ਦਿੱਤਾ। ਇਹਦਾ ਮਤਲਬ ਇਹਦੇ ਗੁਨਾਹਗਾਰ ਸ਼ੰਟੀ ਜੀ ਵੀ, ਮਾਂ-ਬਾਪ ਵੀ ਉਹਨਾਂ ਦੇ ਜ਼ਰੂਰ ਨੇ। ਉਹਨਾਂ ਨੂੰ ਸ਼ੰਟੀ ਜੀ ਨੂੰ ਪੜ੍ਹਨਾ ਚਾਹੀਦਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਗੁਰੂ ਸਾਹਿਬ ਜਦ ਕਹਿ ਰਹੇ ਨੇ ਕਿ ਅਸੀਂ ਹਿੰਦੂ ਮੁਸਲਮਾਨ ਨਹੀਂ, ਤੇ ਇਸ ਕਰਕੇ ਉਹਨਾਂ ਨੂੰ ਬਾਰ-ਬਾਰ ਮੈਂ ਇੱਕੋ ਗੱਲ ਕਹੂੰਗਾ, ਗੁਰਬਾਣੀ ਦੀ ਨੌਲੇਜ ਨਹੀਂ ਹੈ, ਸਿੱਖ ਇਤਿਹਾਸ ਨੂੰ ਕਦੇ ਪੜ੍ਹਿਆ ਨਹੀਂ। ਜੇ ਪੜ੍ਹ ਕੇ ਗਲਤੀ ਕੀਤੀ ਹੈ ਤਾਂ ਬਖਸ਼ੀ ਨਹੀਂ ਜਾਣੀ ਚਾਹੀਦੀ। ਜੇ ਨਹੀਂ ਪੜ੍ਹੀ ਤੇ ਤੁਸੀਂ ਆਪਣੇ ਧਰਮ ਨੂੰ ਬੜਾ ਸਟੱਡੀ ਕਰੋ। ਬੜਾ ਸਾਡਾ ਨਿਰਾਲਾ ਪੰਥ ਹੈ, ਗੁਰੂ ਨਾਨਕ ਦੇਵ ਜੀ ਨੇ ਸਾਡਾ ਨਿਰਾਲਾ ਪੰਥ ਚਲਾਇਆ ਸੀ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸ ਪੰਥ ਦੇ ਵਿੱਚ ਆਪਾਂ ਰਹੀਏ, ਗੁਰੂ ਸਾਹਿਬ ਸਾਨੂੰ ਖੁਸ਼ੀ ਮਿਲੂਗੀ, ਸਾਨੂੰ ਉੱਚਾ ਮਾਣ ਸਤਿਕਾਰ ਮਿਲੂਗਾ। ਪੜ੍ਹਨ ਦੀ ਤੁਸੀਂ ਗੱਲ ਕੀਤੀ, ਸੋਸ਼ਲ ਮੀਡੀਆ ਇੰਟਰਨੈਟ ਦਾ ਜ਼ਮਾਨਾ ਹੈ, ਸ਼ਾਇਦ ਤੁਹਾਡੇ ਹੱਥ 'ਚ 2 ਫੋਨ ਨੇ, ਮੇਰੇ ਕੋਲ ਹੀ 2 ਫੋਨ ਨੇ, ਬਿਨਾਂ ਟੈਕਨੋਲੋਜੀ ਔਰ ਇੰਟਰਨੈਟ ਦੇ ਬਿਨਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੈ। ਸਿਚੁਏਸ਼ਨ ਐਸੀ ਆ ਚੁੱਕੀ ਹੈ, ਟੈਕਨੋਲੋਜੀ ਕਿਤੇ ਨਾ ਕਿਤੇ ਸਾਡੀ ਕੌਮ ਦੇ ਉੱਤੇ ਹੈਵੀ ਹੋ ਚੁੱਕੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੇ ਹਲੇ ਕੱਲ੍ਹ ਦਾ ਹੀ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਸੋਸ਼ਲ ਮੀਡੀਆ ਤੇ ਗੂਗਲ ਦੇ ਉੱਤੇ ਐਪ ਚੱਲ ਰਹੇ ਹੈਗੇ ਨੇ, ਉਹਨਾਂ 'ਚ ਗੁਰਬਾਣੀਆਂ ਕਲੀਅਰ ਨਹੀਂ ਨੇ। ਔਰ ਸ਼ੰਟੀ ਜੀ ਦਾ ਬੇਟਾ ਜੋਤ ਸਿੰਘ, ਜੋ ਵੀ ਉਹਨਾਂ ਦਾ ਨਾਮ ਹੈਗਾ, ਉਹਨਾਂ ਨੇ ਵੀ ਆਪਣੇ ਆਪ ਨੂੰ ਬਚਾਉਣ ਲਈ ਜੋ ਝੂਠ ਹੈ ਬਹਾਨਾ ਵਰਤਿਆ, ਔਰ ਇਹ ਕਿਹਾ ਜੀ ਮੈਂ ਤਾਂ ਜੀ ਇੰਟਰਨੈਟ ਤੋਂ ਪੜ੍ਹ ਲਿਆ ਸੀ। ਤੁਹਾਨੂੰ ਲੱਗਦਾ
ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਹਾਡੇ ਅੰਦਰ ਇੱਕ ਸਾਈਬਰ ਸੈੱਲ ਨਹੀਂ ਹੋਣਾ ਚਾਹੀਦਾ, ਇਹੋ ਜਿਹੀ ਚੀਜ਼ਾਂ ਦੇ ਉੱਤੇ ਐਕਸ਼ਨ ਲੈ ਲਈ? ਫਿਰ ਗੱਲ ਉਹੀ ਆ ਜਾਂਦੀ ਹੈਗੀ ਕਿ ਅਕਾਲ ਤਖਤ ਸਾਹਿਬ ਹੀ ਸਭ ਕੁਝ ਕਰੇਗਾ। ਤੁਸੀਂ ਦਿੱਲੀ ਦੇ ਅੰਦਰ ਹੋ, ਦਿੱਲੀ ਦੀ ਕਮੇਟੀ ਦੇ ਧਰਮ ਪ੍ਰਚਾਰ ਦੇ ਮੁਖੀ ਹੋ, ਤੁਸੀਂ ਸਾਈਬਰ ਸੈੱਲ ਦੇ ਲਈ ਜਾਂ ਇੰਟਰਨੈਟ ਤੇ ਹੋਣ ਵਾਲੀ ਇਹੋ ਜਿਹੀ ਘਟਨਾਵਾਂ ਦੇ ਉੱਤੇ ਕੀ ਕਰੋਗੇ? ਇਹ ਸਾਈਬਰ, ਇਹ ਤਾਂ ਘਟਨਾ ਕੱਲ ਦੀ ਹੈ। ਲਗਭਗ ਪਿਛਲੇ 1.5 ਮਹੀਨੇ ਤੋਂ ਜੋ ਮੈਂ ਜਿਸ ਚੀਜ਼ ਤੇ ਮੈਂ ਕੰਮ ਕਰ ਰਿਹਾ, ਸਾਡਾ ਸਾਈਬਰ ਸੈੱਲ ਨਹੀਂ ਮੀਡੀਆ ਸੈੱਲ ਹੁੰਦਾ। ਉਹ ਮੀਡੀਆ ਸੈੱਲ ਤੇ ਅਸੀਂ ਬਣਾਉਣਾ ਵੀ ਸਾਡਾ ਇੱਕ ਮੀਡੀਆ ਦਾ ਪ੍ਰੋਪਰ ਸੈੱਲ ਹੋਵੇ। ਅਗਰ ਮੰਨ ਲਓ ਕੋਈ ਸੋਸ਼ਲ ਮੀਡੀਆ ਤੇ ਇਹੋ ਜਿਹੀ ਸਾਡੇ ਤੇ ਲਾਂਛਨ ਲਾਉਂਦਾ ਤੇ ਆਪਾਂ ਉਹਦੇ ਤੇ ਇੱਕਦਮ ਐਕਸ਼ਨ ਲਈਏ। ਪਲੱਸ ਜਿੰਨੇ ਵੀ ਸਾਡੀਆਂ ਅਥੈਂਟਿਕ ਸੋਰਸ ਨੇ ਸਾਡੇ ਕੋਲ ਇਤਿਹਾਸ ਦੇ, ਉਹਨਾਂ ਨੂੰ ਮੈਂ ਡਿਜੀਟਲਾਈਜ਼ ਕਰਕੇ ਆਪਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਈਟ ਤੇ ਪਾਉਣਾ ਚਾਹੁੰਦਾ ਕਿ ਕੁਝ ਬੱਚੇ ਜਿਹੜੇ ਸਾਡੇ ਦੇਸ਼ਾਂ ਵਿਦੇਸ਼ਾਂ 'ਚ ਵੀ ਰਹਿੰਦੇ ਨੇ ਜਾਂ ਦਿੱਲੀ ਪੰਜਾਬ ਤੋਂ ਬਾਹਰ ਰਹਿੰਦੇ ਨੇ ਜਿੱਥੇ ਪ੍ਰਚਾਰ ਦੀ ਬਹੁਤ ਕਮੀ ਆ, ਉਹ ਵੀ ਇੰਟਰਨੈਟ ਤੋਂ ਸਹੀ ਜਾਣਕਾਰੀ ਲੈ ਸਕਣ। ਉਹਦੇ ਤੇ ਮੈਂ ਬਹੁਤ ਕੰਮ ਕਰ ਰਿਹਾ ਔਰ ਮੇਰੇ ਨਾਲ ਬੜੀਆਂ ਟੀਮਾਂ ਜੁੜੀਆਂ ਨੇ। ਹੁਣ ਇਹ ਕੰਮ ਤਾਂ ਹੌਲੀ ਹੌਲੀ ਪਤਾ ਲੱਗਣਗੇ, ਜਦੋਂ ਅਸੀਂ ਕੰਮ ਇਹਨਾਂ ਤੇ ਕਰਾਂਗੇ, ਸਾਡੇ ਨਾਲ ਕੁਝ ਕੰਮ ਕਰਕੇ ਦਿਖਾਵਾਂਗੇ ਤੁਹਾਨੂੰ, ਉਸ ਵੇਲੇ ਪਤਾ ਲੱਗੇਗਾ ਆਪਾਂ ਬਹੁਤ ਕੰਮ ਕਰ ਰਹੇ ਹਾਂ ਇਹਦੇ ਤੇ ਔਰ ਬੜੇ ਚਾਅ ਨਾਲ ਕਰ ਰਹੇ ਹਾਂ। ਇੱਕ ਅਖੀਰਲਾ ਸਵਾਲ, ਬੜੀ ਵਧੀਆ ਤੁਸੀਂ ਗੱਲ ਕੀਤੀ ਔਨ ਕੈਮਰਾ ਗੱਲ ਕੀਤੀ, ਕੱਲ ਨੂੰ ਮੁਕਰੋਗੇ ਤੇ ਪਕੜਨ ਲਈ ਹੋਰ ਕੋਈ ਆਵੇ ਨਾ ਆਵੇ ਮੈਂ ਜ਼ਰੂਰ ਆਵਾਂਗਾ। ਤੁਸੀਂ ਕਿਹਾ ਕਿ ਸਹੀ ਇਤਿਹਾਸ ਦੀ ਜਾਣਕਾਰੀ ਤੁਸੀਂ ਵੈਬਸਾਈਟ ਦੇ ਉੱਤੇ ਪਾਓਗੇ। ਮੇਰਾ ਅਖੀਰਲਾ ਸਵਾਲ ਹੈ ਕਿ ਉਸ ਜਾਣਕਾਰੀ ਨੂੰ ਸਮੇਤ ਤੁਸੀਂ ਸਮੇਤ ਹਰਮੀਤ ਸਿੰਘ ਕਾਲਕਾ ਔਰ ਤੁਹਾਡੇ ਸਾਰੇ ਮੈਂਬਰ ਪਹਿਲੇ ਖੁਦ ਪੜ੍ਹਨਗੇ ਤਾਂ ਕਿ ਉਹਨਾਂ ਦੇ ਕਹੇ ਦੇ ਵਿਚਕਾਰ ਵੀ ਕੋਈ ਗਲਤੀਆਂ ਨਾ ਹੋਣ? ਬਿਲਕੁਲ ਪੜਨਗੇ, ਬਟ ਸਹੀ ਜਾਣਕਾਰੀ ਜਿਹੜੀ ਆ ਉਹ ਮੈਂਬਰਾਂ ਨੇ ਉਹਨੂੰ ਅਥੈਂਟਿਕ ਨਹੀਂ ਕਰਨਾ। ਉਹ ਆਪਾਂ ਅਕਾਲ ਤਖਤ ਸਾਹਿਬ ਤੋਂ ਜੋ ਸਹੀ ਸਾਡੇ ਇਤਿਹਾਸਿਕ ਸੋਰਸ ਨੇ, ਸੋਮੇ ਨੇ ਇਤਿਹਾਸ ਦੇ, ਉਹਨਾਂ ਤੋਂ ਲੈ ਕੇ ਆਪਾਂ ਉਹਨਾਂ ਨੂੰ ਡਿਜੀਟਲਾਈਜ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਸਾਡੇ ਸਾਰੇ ਮੈਂਬਰ ਸਾਹਿਬਾਨ, ਸਾਡਾ ਪੂਰਾ ਸਟਾਫ ਇਸ ਚੀਜ਼ ਨੂੰ ਜ਼ਰੂਰ ਪੜ੍ਹੇ, ਇਹ ਆਪਣੀ ਜ਼ਿੰਮੇਵਾਰੀ ਸਮਝੇ। ਕਿਉਂਕਿ ਦੇਖੋ ਅਸੀਂ ਆਪਣੇ ਲਈ ਜੋ ਅਸੀਂ ਕਰਮ ਕਮਾਉਣੇ ਨੇ ਉਹ ਸਾਡੇ ਆਪਣੇ ਲਈ ਨੇ, ਤੇ ਸਾਡੀ ਜਿਹੜੀ ਸਿੱਖ ਕਮਿਊਨਿਟੀ ਦੀ ਦਿੱਖ ਹੈਗੀ ਆ ਉਹ ਗੁਰਮੁਖ ਵਾਲੀ ਹੋਵੇ। ਲੇਕਿਨ ਸਾਈਬਰ ਸੈੱਲ ਦੀ ਮੈਂ ਕਹਾਂਗਾ ਕਿਤੇ ਨਾ ਕਿਤੇ ਜ਼ਰੂਰਤ ਦਿਖਦੀ ਹੈ। ਤੁਹਾਨੂੰ ਲੱਗਦਾ ਨਹੀਂ ਤੁਹਾਡੇ ਅੰਡਰ ਇੱਕ ਸਾਈਬਰ ਸੈੱਲ ਵੀ ਹੋਣਾ ਚਾਹੀਦਾ? ਸੋਸ਼ਲ ਮੀਡੀਆ ਤੇ ਬੜੇ ਐਸੇ ਬੰਦੇ ਨੇ ਜੋ ਸਿੱਖੀ ਦਾ ਮਜ਼ਾਕ ਉਡਾਉਂਦੇ ਨੇ, ਅਚਾਨਕ ਖਬਰ ਆਉਂਦੀ ਹੈ ਕਿਸੇ ਸਿੱਖ ਦੇ ਉੱਤੇ ਹਮਲਾ ਹੋ ਗਿਆ, ਉਹਦੇ ਕੇਸਾਂ ਦੇ ਉੱਤੇ ਹਮਲਾ ਹੋ ਗਿਆ ਤੇ ਧਰਮ ਪ੍ਰਚਾਰ ਦੀ ਡਿਊਟੀ ਉੱਥੇ ਬਣਦੀ ਹੈ, ਉਹ ਫਿਰ ਕਿਹਦੇ ਨਾਲ ਕੰਟੈਕਟ ਕਰੇਗਾ? ਉਹ ਤਾਂ ਸਾਡੇ ਕੋਲ ਲੀਗਲ ਸੈੱਲ ਹੈਗਾ ਨਾ ਜੀ, ਆਪਾਂ ਲੀਗਲ ਸੈੱਲ ਦੇ ਨਾਲ ਕੋਆਰਡੀਨੇਟ ਕਰਕੇ ਚੱਲਾਂਗੇ। ਠੀਕ ਹੈ, ਸਾਈਬਰ ਸੈੱਲ ਦੀ ਲੋੜ ਪੈਗੀ ਉਹ ਵੀ ਬਣਾਵਾਂਗੇ। ਜੋ ਜ਼ਰੂਰਤਾਂ ਨੇ ਆਪਾਂ ਉਹਦੇ ਤੇ ਕੰਮ ਕਰਨਾ ਹੀ ਕਰਨਾ। ਸੰਗਤ ਜੀ, ਸਾਡੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ, ਅਸੀਂ ਕੋਸ਼ਿਸ਼ ਕੀਤੀ ਸੀ ਉਹ ਸਾਰੇ ਸਵਾਲ ਜਿਹੜੇ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਕਮੇਟੀ ਦੇ ਖਿਲਾਫ ਜਾਂ ਧਰਮ ਪ੍ਰਚਾਰ ਦੇ ਉੱਤੇ ਇੱਕ ਧੱਬੇ ਦੇ ਤੌਰ ਦੇ ਉੱਤੇ ਲੱਗੇ ਸਨ। ਮੈਂ ਮਾਫ ਕਰਨਾ, ਮੈਂ ਪਹਿਲੇ ਇਹ ਕਿਹਾ ਸੀ ਕਿ ਇੰਟਰਵਿਊ ਛੱਡ ਕੇ ਵਿੱਚ ਨਾ ਜਾਣਾ, ਕਿਉਂਕਿ ਮੈਨੂੰ ਉਮੀਦ ਨਹੀਂ ਸੀ ਕਿ ਸਵਾਲਾਂ ਦਾ ਜਵਾਬ ਦੇਣਗੇ ਜਾਂ ਕਿਤੇ ਨਾਰਾਜ਼ ਨਾ ਹੋ ਜਾਣ। ਮੈਂ ਸਾਹਮਣੇ ਗੱਲ ਕਰ ਰਿਹਾ ਇਹਨਾਂ ਦੇ, ਔਰ ਆਉਣ ਵਾਲੇ ਸਮੇਂ ਦੇ ਅੰਦਰ ਮੈਂ ਆਪਣੇ ਨਹੀਂ, ਮੈਂ ਕਿਹਾ ਆਪਾਂ ਦੋਨੋਂ ਇੰਟਰਵਿਊ ਕਰ ਰਹੇ ਆਪਾਂ ਕੋਈ ਕੁਸ਼ਤੀ ਥੋੜੇ ਨਾਲ ਲੜਨੀ ਆ। ਆਪਾਂ ਤੁਸੀਂ ਵੀ ਗੁਰੂ ਦੇ ਸਿੱਖ, ਨੂੰ ਬੜਿਆਂ ਨੂੰ ਤਕਲੀਫ, ਮੈਂ ਵੀ ਗੁਰੂ ਦਾ ਸਿੱਖ, ਤੁਸੀਂ ਵੀ ਗੁਰੂ ਦੇ ਸਿੱਖ, ਤੇ ਜੇ ਆਪਾਂ ਉਹਦੀ ਸੋਭਾ ਕਰਨੀ ਆ ਆਪਣੀ ਕੌਮ ਨੂੰ, ਪਹਿਲੇ ਤਾਂ ਆਪਾਂ ਆਪਣੀ ਕੌਮ ਨੂੰ ਬਚਾਈਏ। ਆਪਾਂ ਦੇਖੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ, ਓਪੋਜੀਸ਼ਨਾਂ ਤੋਂ ਵੀ ਹੋਊਗੀ, ਮਗਰ ਸਾਡੀ ਪਾਰਟੀ ਦਾ ਜਾਂ ਕਾਲਕਾ ਜੀ ਦਾ ਜਾਂ ਜਗਦੀਪ ਸਿੰਘ ਕਾਲੋ ਜੀ ਦਾ ਇਹੋ ਜਿਹਾ ਨੇਚਰ ਨਹੀਂ ਕਿ ਇਸ ਗੱਲ ਨੂੰ ਬਾਰ-ਬਾਰ ਦੁਹਰਾਇਆ ਜਾਵੇ, ਇਸ ਗੱਲ ਨੂੰ ਬਾਰ-ਬਾਰ ਮਾਰਕੀਟ 'ਚ ਲੈ ਕੇ ਆਂਦਾ ਜਾਵੇ। ਠੀਕ ਹੈ, ਗਲਤੀ ਕਿਸੇ ਕੋਲ ਹੋਗੀ, ਬਟ ਜਿਨ੍ਹਾਂ ਨੇ ਇਹਨਾਂ ਤੋਂ, ਜਿਹਦਾ ਗੁਰੂ ਨਾਲ ਪਿਆਰ ਨਹੀਂ ਨਾ ਜੀ, ਜਿਹੜਾ ਗੁਰੂ ਨੂੰ ਨਹੀਂ ਮੰਨਦਾ, ਤੇ ਉਹਨੇ ਇਹੋ ਜਿਹੇ ਕੁਝ ਚੱਜੇ ਕੰਮ ਕਰਨੇ ਹੀ ਕਰਨੇ ਨੇ। ਹਾਂ, ਕੋਸ਼ਿਸ਼ ਕਰੀਏ ਕਿ ਆਪਾਂ ਆਪਣੀ ਕੌਮ ਦੀ ਪੱਤ ਰੋਲਣ ਤੋਂ ਬਚਾਈਏ, ਆਪਣੀ ਕੌਮ ਦੀ ਪੱਗ ਨੂੰ ਰੋਲਣ ਤੋਂ ਬਚਾ ਲਈਏ। ਕਿਉਂ? ਇੱਕ ਗੱਲ ਤੁਸੀਂ ਵੀ ਸਿੱਖੋ, ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਸੇ 'ਚ ਕੋਈ ਹਿੰਮਤ ਹੈਗੀ ਕਿ ਸਾਡੀ ਕੌਮ ਨੂੰ ਉਂਗਲ ਵੀ ਕਰ ਜੇ। ਆਪਣੇ ਗੱਦਾਰਾਂ ਕਰਕੇ ਹਮੇਸ਼ਾ ਮਾਰਾਂ ਪਈਆਂ ਨੇ, ਆਪਣਿਆਂ ਕਰਕੇ ਸਾਨੂੰ, ਆਪਣਿਆਂ ਕਰਕੇ। ਮੈਂ ਪਹਿਲਾਂ ਵੀ ਤੁਹਾਨੂੰ ਇੱਕ ਕਵਿਤਾ ਸੁਣਾਈ ਹੈ, ਆਪਣੇ ਕਰਕੇ ਸਾਨੂੰ ਮਾਰ ਪੈਂਦੀ ਹੈ। ਜਿਹੜੇ ਸਾਡੇ ਓਪੋਜੀਸ਼ਨ ਪਾਰਟੀਆਂ ਵੀ ਨੇ, ਮੈਂ ਉਹਨਾਂ ਨੂੰ ਵੀ ਕਹਿਣਾ ਕਿ ਤੁਸੀਂ ਹਟ ਜਾਓ, ਹੁਣ ਹਟ ਜਾਓ। ਸਾਡੀ ਕਮੇਟੀ ਹੁਣ ਬਣੀ ਆ, ਬੜੇ ਚਾਅ ਨਾਲ ਸਾਰੇ ਲੱਗੇ ਨੇ, ਉਹਨਾਂ ਦਾ ਵੀ ਮੋਰਲ ਡਾਊਨ ਹੁੰਦਾ। ਔਰ ਇਹਨਾਂ ਨੇ ਕੁਝ ਨਹੀਂ, ਇਹਨਾਂ ਨੇ ਸਿਰਫ ਅਨਨੈਸੈਸਰੀ ਸਾਨੂੰ ਤੰਗ ਕਰਕੇ ਸਾਡਾ ਮੋਰਲ ਡਾਊਨ ਕਰਨ ਦੀ ਕੋਸ਼ਿਸ਼ ਕਰਨੀ ਹੈ, ਢਾਉਣ ਦੀ ਕੋਸ਼ਿਸ਼ ਕਰਨੀ, ਮਗਰ ਇੱਦਾਂ ਨਹੀਂ ਢਾ ਸਕਦੇ। ਬੜਾ ਜਜ਼ਬਾ ਹੈ, ਸੇਵਾ ਕਰਨ ਦਾ ਬੜਾ ਜਜ਼ਬਾ ਹੈ। ਇੱਦਾਂ ਸਾਡੀਆਂ ਜੜ੍ਹਾਂ ਨਹੀਂ ਕੱਢ ਸਕਦੇ। ਮੇਰੀਆਂ ਜੜ੍ਹਾਂ 10ਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਆਂ ਨੇ, ਇਸ ਤਰ੍ਹਾਂ ਸਾਨੂੰ ਇਹ ਢਾ ਨਹੀਂ ਸਕਦੇ। ਹਾਂ, ਗੁਰੂ ਸਾਹਿਬ ਚਾਹੁਣ ਤੇ ਸਾਨੂੰ ਹਟਾ ਦੇਣ, ਇਹਨਾਂ 'ਚ ਕੋਈ ਹਿੰਮਤ ਨਹੀਂ ਕੋਈ ਸਾਨੂੰ। ਤੁਸੀਂ ਫਿਰ ਹਟਾਉਣ ਦੀ ਗੱਲ ਕੀਤੀ, ਤੁਸੀਂ ਫਿਰ ਰਾਜਨੀਤੀ ਦੇ ਉੱਤੇ ਗੱਲ ਲੈ ਕੇ ਆਏ, ਲੇਕਿਨ ਮੈਂ ਫਿਰ ਕਹਾਂਗਾ ਸੇਵਾ ਪਾਤਸ਼ਾਹ ਨੇ ਦਿੱਤੀ ਹੈ। ਅਗਰ ਤੁਹਾਨੂੰ ਮਿਲੀ ਹੈ ਤਾਂ ਤੁਸੀਂ ਸੇਵਾ ਕਰ ਰਹੇ ਹੋ, ਲੇਕਿਨ ਅਗਰ ਤੁਸੀਂ ਗਲਤੀਆਂ ਨਾ ਕਰੋ ਤੇ ਨਾ ਕੋਈ ਆਪੋਜੀਸ਼ਨ ਵਾਲਾ ਤੁਹਾਡੀ ਟੰਗ ਖਿੱਚੇਗਾ, ਨਾ ਮੀਡੀਆ ਵਾਲਾ ਤੁਹਾਡੇ ਤੋਂ ਸਵਾਲ ਪੁੱਛੇਗਾ। ਕਿਤੇ ਨਾ ਕਿਤੇ ਤੁਹਾਨੂੰ ਇੱਕ ਆਤਮ ਪੜਚੋਲ ਕਰਨ ਦੀ ਲੋੜ ਹੈ, ਕਮੇਟੀ ਨੂੰ ਵੀ ਆਤਮ ਪੜਚੋਲ ਕਰਨ ਦੀ ਲੋੜ ਹੈ। ਬਿਲਕੁਲ, ਮੈਂ ਤਾਂ ਤੁਹਾਨੂੰ ਬਾਰ-ਬਾਰ ਇੱਕੋ ਗੱਲ ਕਹੀ ਜਾਂਦਾ ਕਿ ਗਲਤੀਆਂ ਇਨਸਾਨ ਕਰਦਾ ਨਹੀਂ ਹੈਗਾ ਕਦੇ ਵੀ, ਜਾਣ ਕੇ ਕੋਈ ਵੀ ਨਹੀਂ ਕਰਦਾ। ਜਿਹੜਾ ਜਾਣ ਕੇ ਕਰਦਾ ਉਹ ਮੂਰਖ ਹੈਗਾ। ਕਿਸੇ ਤੋਂ ਵੀ ਹੋ ਸਕਦੀ ਗਲਤੀ, ਉਹਨੂੰ ਇਸ ਤਰ੍ਹਾਂ ਨਹੀਂ ਉਛਾਲਣਾ ਚਾਹੀਦਾ, ਪੱਤ ਨਹੀਂ ਰੋਲਣੀ ਚਾਹੀਦੀ ਕੌਮ ਦੀ। ਇਹ ਕੋਈ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੀ। ਆਪਣੀ ਸਿਆਣਪ ਵਿਖਾਓ, ਜੈਨੂਇਨ ਕੋਈ ਪ੍ਰੋਬਲਮ ਹੋ ਉੱਤੇ ਗੱਲ ਕਰੋ, ਕਮੇਟੀ ਕਰਨ ਨੂੰ ਤਿਆਰ ਬੈਠੀ ਆ।
ਇਸ ਗੱਲ ਦਾ ਮੈਂ ਤੁਹਾਡੇ ਮਾਧਿਅਮ ਤੋਂ ਮੈਸੇਜ ਦੇਣਾ ਚਾਹੁੰਦਾ। ਬਿਲਕੁਲ ਜੀ, ਅੱਗੋਂ ਦੀ ਕੋਈ ਵੀ ਇਸ਼ੂ ਆਏਗਾ, ਹੋਰ ਕੋਈ ਆਵੇ ਨਾ ਆਵੇ, ਘੱਟੋ ਘੱਟ ਆਪਾਂ ਕਮੇਟੀ ਕੋਲ ਜ਼ਰੂਰ ਪਹੁੰਚਾਂਗੇ। ਕਮੈਂਟ ਸੈਕਸ਼ਨ ਦੇ ਅੰਦਰ ਸਾਡੇ ਇਸ ਇੰਟਰਵਿਊ ਦੇ ਬਾਰੇ ਜ਼ਰੂਰ ਦੱਸੋ। ਅਗਰ ਤੁਹਾਨੂੰ ਮੇਰੇ ਸਵਾਲਾਂ 'ਚ ਕੁਝ ਗਲਤ ਲੱਗਦਾ ਜਾਂ ਕੋਈ ਹੋਰ ਸਵਾਲ ਨੇ ਤਾਂ ਜ਼ਰੂਰ ਦੱਸੋ। ਅਸੀਂ ਇਹਨਾਂ ਕੋਲੋਂ ਵੀ ਪੁੱਛਾਂਗੇ, ਕਮੇਟੀ ਤੋਂ ਵੀ ਪੁੱਛਾਂਗੇ। ਦੂਸਰਾ ਮੀਡੀਆ ਕੀ ਕਰਦਾ ਆਪਾਂ ਉਹਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ, ਮਗਰ ਆਪਣੇ ਚੈਨਲ ਦੇ ਰਾਹੀਂ ਸਾਡੀ ਕੋਸ਼ਿਸ਼ ਹੈਗੀ ਸੀ ਕਿ ਉਹ ਸਾਰੇ ਸਵਾਲ ਜਿਹੜੇ ਸੋਸ਼ਲ ਮੀਡੀਆ ਤੇ ਚੱਲ ਰਹੇ ਸਨ ਜਾਂ ਕਮੇਟੀ ਤੱਕ ਸਿੱਧੇ ਅਸਿੱਧੇ ਤੌਰ ਦੇ ਉੱਤੇ ਪਹੁੰਚ ਰਹੇ ਸਨ ਜਾਂ ਨਹੀਂ ਪਹੁੰਚ ਰਹੇ ਸਨ, ਆਪਣੇ ਚੈਨਲ ਦੇ ਰਾਹੀਂ ਅਸੀਂ ਉਹ ਸਾਰੇ ਸਵਾਲਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ। ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਸਵਾਲ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਣਾ ਇਹਨਾਂ ਤੋਂ ਇਜਾਜ਼ਤ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।